ਇੱਕ ਮੁਸਲਿਮ ਵਿਆਹ ਦੀ ਗੱਲ ਦੱਸਣ ਲੱਗਾ ਤੁਹਾਨੂੰ। ਜਿਹੜੇ ਵਿਆਹ ਆ ਅਸੀਂ ਸਾਰਿਆਂ ਨੇ ਤੁਹਾਡੇ ਸਿੱਖਾਂ ਵਾਲੀ ਪੱਗ ਬਣਾਣੀ ਹੈ। ਅੱਛਾ। ਉਹ ਕਹਿੰਦੇ ਬਈ ਸਾਡੇ ਨਾ ਅਸੀਂ ਨਨਕਾਣਾ ਸਾਹਿਬ ਤੋਂ ਆ, ਸੋ ਕਹਿੰਦੇ ਸਾਨੂੰ ਹੈਗਾ ਵੀ ਅਸੀਂ ਗੁਰੂ ਨਾਨਕ ਦੀ ਦਾਤ ਸਿਰ ਤੇ ਰੱਖ ਕੇ ਜਾਈਏ। ਹੁਣ ਇੱਕ ਮੁੰਡਾ ਸੀਗਾ, ਉਹਨੇ ਇੱਕ ਹਫ਼ਤੇ 'ਚ ਪੱਗ ਸਿੱਖ ਲਈ। ਠੀਕ ਹੈ। ਉਹਦਾ ਰੀਜ਼ਨ ਇਹ ਸੀਗਾ ਵੀ ਅਗਲਾ ਜਿਹੜੇ 2 ਘੰਟੇ ਮੇਰੇ ਕੋਲ ਲਾ ਕੇ ਜਾਂਦਾ ਸੀਗਾ, ਉਹ ਘਰੇ ਜਾ ਕੇ ਮੇਰੇ ਤੋਂ ਵੱਧ ਪ੍ਰੈਕਟਿਸ ਕਰਦਾ ਸੀਗਾ। ਤੇ ਕਮਾਲ ਦੀ ਗੱਲ ਇਹ ਆ ਭਾਜੀ, ਹਿੰਦੂਆਂ ਦਾ ਮੁੰਡਾ ਸੀ ਜਿਹਨੇ ਪੱਗ ਸਿੱਖੀ ਮੇਰੇ ਤੋਂ। ਅੱਛਾ ਜੀ। ਚੀਜ਼ ਕਿ ਯਾਰ ਸਾਨੂੰ ਕੰਮ ਨਹੀਂ ਮਿਲਦਾ, ਹੀ ਕੇਸ ਕਟਾ ਲੇ। ਨਹੀਂ, ਇਹ ਗੱਲਾਂ ਝੂਠ ਨੇ। ਇੱਥੇ ਸਗੋਂ ਜੇ ਤੁਸੀਂ ਆਪਣੇ ਰਿਲੀਜਨ ਨੂੰ ਫੋਲੋ ਕਰਦੇ ਹੋ, ਇਹ ਤੁਹਾਨੂੰ ਰਿਸਪੈਕਟ ਦਿੰਦੇ ਨੇ। ਯਾਰ ਪੱਗ ਬੰਨਣੀ ਸਿਖਾਉਣੀ ਤਾਂ ਇੱਕ ਦਾਤ ਆ, ਵੀ ਤੁਸੀਂ ਇਹਦੇ ਲਈ ਡਾਲਰ ਕਿਉਂ ਲੈਂਦੇ ਆ? ਅਸੀਂ ਪੱਗ ਬੰਨਣ ਦੇ ਪੈਸੇ ਨਹੀਂ ਲੈਂਦੇ। ਮੇਰੀ ਸੋਚ ਆ, ਬਾਕੀ ਹੋ ਸਕਦਾ ਕੁਛ ਇਸ ਗੱਲ ਨੂੰ ਗਲਤ ਪਾਸੇ ਲੈ ਜਾਣ। ਮੈਂ ਕਹਿੰਦਾ ਅਸੀਂ ਪੱਗ ਬੰਨਣ ਦੇ ਨਹੀਂ, ਅਸੀਂ ਕਿਰਤ ਕਰਨ ਦੇ ਪੈਸੇ ਲੈ ਰਹੇ। ਤੇ ਜਦੋਂ ਮੈਂ ਸਾਕਾ ਸਰਹੰਦ ਸੁਣਿਆ ਤੇ ਕੁਦਰਤੀ ਜਿੱਦਾਂ ਆਪਾਂ ਉਹੀ ਫਰੈਸ਼ ਹੋਣ ਜਿੱਦਾਂ ਬਾਥਰੂਮ ਜਾਂਦੇ ਆ, ਤੇ ਮੈਂ ਮੂੰਹ ਧੋਣ ਲੱਗਾ ਤੇ ਮੂੰਹ ਧੋਵਾਂ ਤੇ ਮੈਨੂੰ ਸਾਹਮਣੇ ਐ ਲੱਗੇ ਵੀ ਜਿੱਦਾਂ ਨਾ ਮੈਨੂੰ ਕੋਈ ਕਹਿ ਰਿਹਾ ਵੀ ਤੂੰ ਕੀ ਕੀਤਾ ਹੋਇਆ। ਮੇਰਾ ਚਿਹਰਾ ਕਾਲਾ ਜਾਂ ਮੈਨੂੰ ਨਜ਼ਰ ਆਇਆ ਆਪਣਾ, ਕੁਦਰਤੀ ਨਾ ਮੇਰੇ ਦਿਲ 'ਚ ਆਇਆ ਵੀ ਮੈਂ ਕੇਸ ਰੱਖਣੇ ਆ। ਅੱਛਾ, ਉਦੋਂ ਤੁਸੀਂ ਸੋਚਿਆ? ਉਦੋਂ ਸੋਚ ਲਿਆ ਨਾ। ਓਕੇ। ਈਵਨ ਮੇਰੇ ਨਾਲ ਇੱਕ ਐਕਸਪੀਰੀਅੰਸ ਆ ਬਈ, ਮੈਂ 7-11 ਤੇ ਸੀਗਾ, ਕੜਾ ਪਾਣਾ ਭੁੱਲ ਗਿਆ ਇੱਕ ਦਿਨ। ਉੱਥੇ ਮੈਨੂੰ ਗੋਰੇ ਨੇ ਮੈਨੂੰ ਟੋਕਤਾ ਸੀਗਾ ਵੀ ਤੂੰ ਸਿੱਖ ਆ। ਮੈਂ ਕਿਹਾ ਹਾਂ। ਤੇ ਉਹ ਮੈਨੂੰ ਕਹਿੰਦਾ ਹੋ ਹੀ ਨਹੀਂ ਸਕਦਾ ਵੀ ਜੇ ਤੂੰ ਸਿੱਖ ਹੁੰਦਾ ਤੇਰੇ ਹੱਥ 'ਚ ਕੜਾ। ਅੱਛਾ, ਉਹਨੂੰ ਪਤਾ ਸੀ ਇਸ ਬਾਰੇ ਨਾ। ਫਿਰ ਉਹ ਪਤ ਕੀਤੀ ਹੈ। ਹੁਣ ਮੇਰੇ ਕੋਲ ਕਈ ਮੁੰਡੇ ਆਉਂਦੇ ਆ ਪੱਗਾਂ ਸਿੱਖਣ। ਠੀਕ ਹੈ। ਤੇ ਮੈਨੂੰ ਪ੍ਰਾਊਡ ਆ ਜੀ, ਮੇਰੇ ਨਾਲ ਇੱਕ ਮੁੰਡੇ ਨੇ ਪੱਗ ਸਿੱਖੀ, ਉਹਦਾ ਮੁੰਡੇ ਦਾ ਨਾਮ ਅਮਰ ਆ। ਉਹਨੇ ਕੇਸ ਰੱਖ ਲਏ, ਤੇ ਮੇਰੇ ਲਈ ਕਿੰਨੀ ਚੰਗੀ ਗੱਲ ਆ। ਟੋਪੀ ਦਾ ਤਾਂ ਮੈਨੂੰ ਹਾਸਾ ਉਹਨਾਂ ਤੇ ਆਉਂਦਾ ਜਿਨ੍ਹਾਂ ਦੇ ਕੇਸ ਹੈਗੇ ਨੇ, ਉਹ ਕੁੜੀਆਂ ਵਾਂਗੂ ਭੈਣਾਂ ਵਾਂਗੂ ਨਾ ਜੂੜਾ ਜਿਹਾ ਕਰ ਲੈਂਦੇ ਪਿੱਛੇ, ਫਿਰ ਟੋਪੀ ਪਾ ਲੈਂਦੇ। ਮੈਂ ਅੱਗੇ ਵੀ ਕਹਿ ਚੁੱਕਾ ਕਿ ਜੇ ਇੰਨਾ ਹੀ ਸ਼ੌਂਕ ਹੈ ਯਾਰ, ਬੂਟਿਕ ਵਗੈਰਾ ਚੱਲਿਆ ਕਰੋ, ਸੂਟ ਵੀ ਸਵਾ ਲਓ। ਫਿਰ ਮੇਰਾ ਸਰਕਲ ਵੀ ਥੋੜਾ ਇਦਾਂ ਦਾ ਆ, ਮੈਂ ਘੁੰਮਦਾ ਫਿਰਦਾ ਬਾੜਾ ਆ, ਤੇ ਮੈਨੂੰ ਹੁੰਦਾ ਵੀ ਟੋਪੀ ਪਾਉਣ ਨਾਲ ਸੇਫਟੀ। ਮੈਂ ਕਹਿੰਦਾ ਨਹੀਂ, ਇਹ ਤੇਰਾ ਭੁਲੇਖਾ ਆ। ਸੇਫਟੀ ਟੋਪੀ ਨਾਲ? ਹਾਂ, ਕਿ ਮੈਨੂੰ ਕੋਈ ਪੁਆਇੰਟ ਨਹੀਂ ਕਰੂਗਾ। ਅੱਛਾ ਕਿ ਇਦਾਂ। ਮੈਂ ਕਿਹਾ ਭਾਜੀ ਕਾਸ਼ ਭਾਈ ਤਾਰੂ ਸਿੰਘ ਜੀ ਵੀ ਨਾ ਇਹੀ ਗੱਲ ਸੋਚ ਲੈਂਦੇ, ਜਿਨ੍ਹਾਂ ਨੇ ਕੇਸਾਂ ਦੇ ਖਾਤਰ ਕੇਸ ਨਹੀਂ ਬੰਦ। ਭਾਈ ਤਾਰੂ ਸਿੰਘ ਨੇ ਖੋਪੜ ਲਵਾ ਲਿਆ। ਪੰਜਾਬੀ ਰੇਡੀਓ USA ਦੇ ਉੱਤੇ, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅੱਜ ਦੇ ਇਸ ਵਿਸ਼ੇਸ਼ ਗੱਲਬਾਤ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜਿਉਂ-ਜਿਉਂ ਪੰਜਾਬ ਦੇ ਮੁੰਡੇ, ਪੰਜਾਬ ਦੇ ਲੋਕ ਦੁਨੀਆ ਭਰ ਦੇ ਵਿੱਚ ਵਿਚਰੇ, ਦੁਨੀਆ ਤੋਂ ਬਾਹਰ ਗਏ, ਪੱਗਾਂ ਵੀ ਨਾਲ ਆਈਆਂ, ਪਰ ਸਮਹਾਓ ਇੱਥੇ ਆ ਕੇ ਕੁਝ ਅਜਿਹੀਆਂ ਗੱਲਾਂ ਵਾਪਰੀਆਂ ਜਾਂ ਇੱਕ ਅਜਿਹਾ ਬਿਰਤਾਂਤ ਸਿਰਜਿਆ ਗਿਆ, ਬਣਾਇਆ ਗਿਆ ਜਾਂ ਬਣਿਆ, ਜਿਸ ਦੇ ਵਿੱਚ ਇਹ ਕਿਹਾ ਗਿਆ ਵੀ ਪੱਗ ਬੰਨ੍ਹ ਕੇ ਤੁਸੀਂ ਇੱਥੇ ਜੌਬ ਨਹੀਂ ਕਰ ਸਕਦੇ, ਤੁਸੀਂ ਇੱਥੇ ਤਰੱਕੀ ਨਹੀਂ ਕਰ ਸਕਦੇ। ਪਰ ਫਿਰ ਵੀ ਇਹਨਾਂ ਗੱਲਾਂ ਦੇ ਬਾਵਜੂਦ ਬਹੁਤ ਸਾਰੇ ਦਸਤਾਰ ਸਜਾ ਕੇ ਕਾਮਯਾਬ ਵੀ ਹੋਏ, ਅੱਗੇ ਵੀ ਵਧੇ, ਉਹਨਾਂ ਨੇ ਇਸ ਦੇ ਵਿੱਚ ਕਾਰੋਬਾਰ ਵੀ ਬਣਾਇਆ। ਅੱਜ ਮੇਰੇ ਨਾਲ ਇਸ ਵਿਸ਼ੇਸ਼ ਗੱਲਬਾਤ ਦੇ ਵਿੱਚ ਰਾਇਲ ਸਟਾਈਲ ਟਰਬਨ, ਰਾਇਲ ਸਰਦਾਰ ਜੀ ਸਿਮਰਜੀਤ ਸਿੰਘ ਸੈਕਰਾਮੈਂਟੋ ਤੋਂ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਆ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਇਸ ਦਸਤਾਰ ਦੀ ਜਿਹੜੀ ਉਹਨਾਂ ਦੀ ਸਫ਼ਰ ਆ, ਉਸ ਦੇ ਬਾਰੇ ਜਾਣਾਂਗੇ। ਸਿਮਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਹਾਲ ਚਾਲ ਭਾਜੀ? ਠੀਕ ਆ, ਤੁਸੀਂ ਦੱਸੋ? ਬਹੁਤ ਵਧੀਆ। ਸਫ਼ਰ ਠੀਕ ਰਿਹਾ? ਹਾਂਜੀ, ਵਧੀਆ, ਬਹੁਤ ਵਧੀਆ। ਲਾਈਕ ਖੁਸ਼ੀ ਹੋ ਰਹੀ ਹੈ ਕਿ ਇੱਕ ਤੁਹਾਨੂੰ ਸੁਣਦੇ ਹੁੰਦੇ ਆ, ਪਰ ਅੱਜ ਇੱਥੇ ਸਟੂਡੀਓ 'ਚ ਮੌਕਾ ਮਿਲ ਰਿਹਾ, ਇਹ ਬਹੁਤ ਚੰਗੀ ਗੱਲ ਹੈ ਮੇਰੇ ਲਈ। ਸੋ ਸਿਮਰ, ਆਪਣਾ ਥੋੜਾ ਜਿਹਾ ਇਸ ਸਫ਼ਰ ਦੇ ਬਾਰੇ ਦੱਸੋ। ਕਦੋਂ ਆਏ ਸੀ ਅਮਰੀਕਾ ਦੇ ਵਿੱਚ? ਸੋ 2004 'ਚ ਆਏ ਸੀਗੇ, ਤੇ ਜਨਵਰੀ 'ਚ ਅਸੀਂ ਆਏ ਆ ਇੱਥੇ 2004 'ਚ, ਤੇ ਮਾਰਚ 'ਚ ਮੈਂ ਬਾਲ ਕਟਾ ਲਏ ਸੀ ਆਪਣੇ। ਅੱਛਾ, ਦਸਤਾਰ ਪੱਗ ਬੰਨ੍ਹਦੇ ਆਏ ਸੀ? ਹਾਂਜੀ, ਇੱਥੇ ਆ ਕੇ ਕਟਾ ਲਏ ਸੀਗੇ। ਇਹੀ ਗੱਲ ਦੇ ਵਿੱਚ ਵੀ ਬਸ ਕਹਿ ਲਓ ਇੱਕ ਐਜੂਕੇਸ਼ਨ ਗੈਪ ਜਿਹਨੂੰ ਆਪਾਂ ਕਹਿ ਦਿੰਦੇ ਆ, ਜਾਂ ਕੰਮ ਨੂੰ ਲੈ ਲਓ। ਮੇਰੀ ਪਹਿਲੀ ਜੌਬ ਹੀ ਜੈਕ ਇਨ ਦਾ ਬਾਕਸ ਤੇ ਸੀਗੀ। ਠੀਕ ਹੈ। ਹੁਣ ਜਦੋਂ ਤੁਸੀਂ ਰੈਸਟੋਰੈਂਟ ਤੇ ਕੰਮ ਕਰਦੇ ਹੋ, ਓਬਵੀਅਸਲੀ ਉਹ ਕਹਿੰਦੇ ਵੀ ਤੁਹਾਨੂੰ ਕਲੀਨ ਸ਼ੇਵ ਰਹਿਣਾ। ਸੋ ਨਾ ਇੰਗਲਿਸ਼ ਦਾ ਪਤਾ ਸੀਗਾ, ਨਾ ਕੋਈ ਬੜਾ ਨੌਲੇਜ ਸੀਗੀ।
ਕਹਿ ਸਕਦਾ ਕਿ ਮੈਂ ਇੱਕ ਕੰਮ ਦਾ ਵੀ ਬਹਾਨਾ, ਦੂਜਾ ਇੱਕ ਦੇਖਾ ਦੇਖੀ, ਜਿੱਦਾਂ ਵੀ ਨਹੀਂ ਕਟਾਣੇ ਆ ਬਾਕੀਆਂ ਨੇ ਇੱਕ ਟਾਈਮ ਉਹ ਵੀ ਕਟਾ ਮੈਂ ਵੀ ਕਟਾਣੇ ਆ। ਹਾਂ। ਤਾਂ ਬਸ ਉਹ ਫਿਰ ਮਨ 'ਚ ਆ ਗਿਆ ਤੇ ਕਟਾ ਲੇ। ਉਹਦਾ ਰਿਗਰੈਟ ਕਾਫੀ ਮਾੜਾ ਰਿਹਾ ਮੇਰੀ ਲਾਈਫ ਦਾ। ਕਿੰਨੇ ਚਿਰ ਬਾਅਦ ਰਿਗਰੈਟ? ਮੈਂ 2005 ਦੇ ਐਂਡ 'ਚ ਜਦੋਂ ਫੀਲ ਹੋਇਆ ਕਾਫੀ ਮੈਨੂੰ, ਕਈ ਵਾਰੀ ਤੁਹਾਡੀ ਲਾਈਫ 'ਚ ਇਦਾਂ ਦਾ ਕੁਝ ਹੋ ਜਾਂਦਾ ਨਾ, ਤੁਹਾਨੂੰ ਫੀਲ ਹੁੰਦਾ। ਤੇ ਮੈਂ ਕੀ ਵਾਪਰਿਆ? ਐਕਚੁਅਲੀ ਉਹ ਥੋੜਾ ਜਿਹਾ ਨਹੀਂ, ਮੇਰੇ ਦਾਦਾ ਹੀ ਮੈਨੂੰ ਧਾਰਮਿਕ ਵਾਲੇ ਪਾਸੇ ਜੋੜ ਰੱਖਿਆ ਸੀਗਾ ਉਹਨਾਂ ਨੇ, ਇੰਡੀਆ ਵੀ ਇੱਥੇ ਵੀ। ਤੇ ਮੈਂ ਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣੀ ਬੈਠ ਕੇ। ਤੇ ਜਦੋਂ ਮੈਂ ਸਾਕਾ ਸਰਹੰਦ ਸੁਣਿਆ ਤੇ ਕੁਦਰਤੀ ਜਿੱਦਾਂ ਆਪਾਂ ਉਹੀ ਫਰੈਸ਼ ਹੋਣ ਜਿੱਦਾਂ ਬਾਥਰੂਮ ਜਾਂਦੇ ਆ, ਤੇ ਮੈਂ ਮੂੰਹ ਧੋਣ ਲੱਗਾ ਤੇ ਮੂੰਹ ਧੋਵਾਂ ਤੇ ਮੈਨੂੰ ਸਾਹਮਣੇ ਐਂ ਲੱਗੇ ਵੀ ਜਿੱਦਾਂ ਨਾ ਮੈਨੂੰ ਕੋਈ ਕਹਿ ਰਿਹਾ ਵੀ ਤੂੰ ਕੀ ਕੀਤਾ ਹੋਇਆ। ਮਤਲਬ ਚਿਹਰਾ ਕਾਲਾ ਜਿਹਾ ਮੈਨੂੰ ਨਜ਼ਰ ਆਇਆ ਆਪਣਾ, ਤੇ ਅੰਦਰੋਂ ਫੀਲ ਆ ਰਹੀ, ਅੰਦਰੋਂ ਇਦਾਂ ਦੀ ਫੀਲਿੰਗ ਆ ਰਹੀ ਸੀਗੀ ਅਜੀਬ ਜੀ ਕਿ ਯਾਰ ਕੀ ਆ। ਉਹ ਕੁਦਰਤੀ ਨਾ ਮੇਰੇ ਦਿਲ 'ਚ ਆਇਆ ਵੀ ਮੈਂ ਕੇਸ ਰੱਖਣੇ ਆ। ਅੱਛਾ, ਉਦੋਂ ਤੁਸੀਂ ਸੋਚਿਆ? ਉਦੋਂ ਸੋਚ ਲਿਆ ਨਾ। ਤੇ ਜਦੋਂ ਮੈਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣੀ ਚੱਜ ਬਹਿਣ ਬੈਠ ਕੇ, ਫਿਰ ਉਸ ਟਾਈਮ ਫਿਰ ਦਿਲ 'ਚ ਆਇਆ ਵੀ ਜੋ ਸਾਡੇ ਲਈ ਕਰਕੇ ਅਸੀਂ ਤਾਂ ਕੁਝ ਵੀ ਨਹੀਂ, ਤਿਨਕਾ ਮਾਤਰ ਨਹੀਂ, ਤੇ ਆਪਾਂ ਕਿਵੇਂ ਇਹਨਾਂ ਨੂੰ ਇੱਕ ਆਪਣੇ ਆਪ ਨੂੰ ਸਮਰਪਿਤ ਕਰੀਏ। ਮੈਂ ਫਿਰ ਸੋਚ ਲਿਆ ਕਿ ਮੈਂ ਕੇਸ ਰੱਖਣੇ ਆ। ਠੀਕ ਹੈ, ਫਿਰ ਉਦੋਂ ਰੱਖਣੇ ਸ਼ੁਰੂ ਫਿਰ ਮੈਂ ਰੱਖਣੇ ਸ਼ੁਰੂ ਕਰਤੇ ਸੀਗੇ। ਫਿਰ ਦਿਮਾਗ ਉਦਾਂ ਦਾ ਬਣ ਗਿਆ ਸੀ ਵਿੱਚ, ਫਿਰ ਕਟਾਉਣ ਨੂੰ ਮੈਂ ਚਲੇ ਗਿਆ ਆਪਣੇ। ਅੱਛਾ, ਫਿਰ ਕਟਾਤੇ? ਫਿਰ ਕਟਾਉਣ ਨੂੰ ਮਤਲਬ ਕਿ ਚਲੇ ਗਿਆ ਸੀਗਾ। ਅੱਛਾ, ਫਿਰ ਕਟਾਏ ਹੀ ਨਹੀਂ ਮੈਂ, ਪਰ ਉਸੇ ਸਾਲ 'ਚ ਹੀ? ਉਸੇ ਸਾਲ 'ਚ ਹੀ, ਮਤਲਬ ਕਿ ਸੰਗਤ ਥੋੜੀ ਏਦਾਂ ਦੀ ਮਿਲ ਗਈ। ਸਕੂਲ ਦੇ ਵਿੱਚ? ਨਹੀਂ, ਸਕੂਲ ਤਾਂ ਮੈਂ ਇੱਥੇ ਗਿਆ ਹੀ ਨਹੀਂ। ਅੱਛਾ, ਸਿਰਫ ਇੰਗਲਿਸ਼ ਦੀਆਂ ਕਲਾਸਾਂ ਲਈਆਂ ਸੀ ਥੋੜੀ ਜੀਆਂ। ਠੀਕ ਹੈ। ਉਦਾਂ ਜਿੱਦਾਂ ਕੰਮ ਕਰਦੇ ਕਰਦੇ ਸਰਕਲ ਬਣ ਗਿਆ ਸੀਗਾ ਮੁੰਡਿਆਂ ਦਾ, ਯਾਰ ਦੋਸਤਾਂ ਦਾ। ਪਰ ਉਸ ਟਾਈਮ ਇੰਨੀ ਅਕਲ ਸੀਗੀ ਨਹੀਂ। ਉਦੋਂ ਫਿਰ ਇਹ ਗੱਲਾਂ ਹੁੰਦੀਆਂ ਸੀ ਜਦੋਂ ਤੁਹਾਨੂੰ ਦੇਖਦੇ ਵੀ ਤੂੰ ਸਰਦਾਰ ਆ, ਤੈਨੂੰ ਕੰਮ ਨਹੀਂ ਮਿਲਣਾ ਜਾਂ ਕੁਝ? ਨਹੀਂ, ਮੇਰੇ ਨਾਲ ਅੱਜ ਤੱਕ ਨਹੀਂ ਹੋਇਆ। ਇਦਾਂ ਨਹੀਂ ਹੋਇਆ? ਨਹੀਂ, ਅੱਜ ਤੱਕ ਨਹੀਂ। ਮੈਂ ਪਰ ਇਹ ਕਿਤੇ ਨਾ ਕਿਤੇ ਗੱਲ ਚੱਲਦੀ ਰਹਿੰਦੀ ਹੈ। ਮੈਂ ਸੱਚ ਦੱਸਾਂ ਭਾਜੀ, ਮੈਂ 7-Eleven ਤੇ ਲਿਕਰ ਸਟੋਰਾਂ ਤੇ ਕੰਮ ਕੀਤਾ ਹੈ। ਮੇਰੇ ਨਾਲ ਅੱਜ ਤੱਕ ਪਰਸਨਲੀ ਕਿਸੇ ਨੇ ਨਹੀਂ ਕੀਤਾ, ਨਾ ਕਿਸੇ ਗੋਰੇ ਨੇ, ਨਾ ਕਿਸੇ ਕਾਲੇ ਨੇ, ਨਾ ਕਿਸੇ ਮੈਕਸੀਕਨ ਨੇ ਮੈਨੂੰ ਅੱਜ ਤੱਕ। ਹਾਂ, ਉਦਾਂ ਬਹਿਸ ਹੋਈ ਹੋਗੀ, ਪਰ ਕਿਸੇ ਨੇ ਰਿਲੀਜਨ ਨੂੰ ਲੈ ਕੇ ਪੁਆਇੰਟ ਨਹੀਂ ਕੀਤਾ ਮੈਨੂੰ। ਠੀਕ ਹੈ, ਓਕੇ। ਈਵਨ ਮੇਰੇ ਨਾਲ ਇੱਕ ਐਕਸਪੀਰੀਅੰਸ ਆ ਬਈ, ਮੈਂ 7-Eleven ਤੇ ਸੀਗਾ, ਕੜਾ ਪਾਣਾ ਭੁੱਲ ਗਿਆ ਇੱਕ ਦਿਨ ਮੈਂ। ਉੱਥੇ ਮੈਨੂੰ ਗੋਰੇ ਨੇ ਮੈਨੂੰ ਟੋਕਤਾ ਸੀਗਾ ਵੀ ਤੂੰ ਸਿੱਖ ਆ? ਮੈਂ ਕਿਹਾ ਤੇ ਉਹ ਮੈਨੂੰ ਕਹਿੰਦਾ ਹੋ ਹੀ ਨਹੀਂ ਸਕਦਾ ਵੀ ਜੇ ਤੂੰ ਸਿੱਖ ਹੁੰਦਾ ਤੇਰੇ ਹੱਥ 'ਚ ਕੜਾ ਹੋਣਾ ਸੀ। ਅੱਛਾ, ਉਹਨੂੰ ਵੀ ਪਤਾ ਸੀ? ਉਹਨੂੰ ਪਤਾ ਸੀ ਇਸ ਬਾਰੇ ਨਾ। ਫਿਰ ਉਹ ਕਹਿੰਦਾ ਵੀ ਤੇਰੀ ਉਹ ਕਿੱਥੇ, ਕਿਰਪਾਨ ਕਿੱਥੇ ਆ? ਮੈਂ ਕਿਹਾ ਅੰਮ੍ਰਿਤਧਾਰੀ ਨਹੀਂ ਹੈ। ਉਦੋਂ ਪੱਗ ਬੰਨ੍ਹਦੇ ਸੀ? ਉਦੋਂ ਹਾਂ, ਪੱਗ ਬੰਨ੍ਹ ਕੇ ਜਾਂਦਾ ਹੁੰਦਾ ਸੀਗਾ ਮੈਂ। ਠੀਕ ਹੈ। ਤੇ ਪਰਨਾ ਬੰਨ੍ਹ ਕੇ ਜਾਂਦਾ ਸੀਗਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੈਂ ਨਹੀਂ। ਕਹਿੰਦਾ ਆਈ ਨੋ, ਕਹਿੰਦਾ ਜੇ ਤੂੰ ਰੀਅਲ ਹੁੰਦਾ ਤੂੰ ਆਹ ਸੇਲ ਹੀ ਨਹੀਂ ਕਰਨਾ ਸੀ ਮੈਨੂੰ। ਕਹਿੰਦਾ ਵੀ ਜਿਹੜੇ ਪ੍ਰੋਪਰ ਫੋਲੋ ਕਰਦੇ ਉਹ ਤਾਂ ਕਹਿੰਦਾ ਨਾ ਡਰਿੰਕ ਨੂੰ ਹੱਥ ਲਾਉਂਦੇ ਆ, ਨਾ ਸਿਗਰਟਾਂ ਵੇਚਦੇ ਆ। ਸੋ ਇਹ ਚੀਜ਼ਾਂ ਹੋਈਆਂ ਨੇ, ਪਰ ਪ੍ਰੈਕਟੀਕਲੀ ਕਿਸੇ ਨੇ ਮੈਨੂੰ ਇਦਾਂ ਨਹੀਂ ਕੋਈ ਤੰਜ ਨਹੀਂ ਕੱਸਿਆ ਵੀ ਸਰਦਾਰ ਆ ਜਾਂ ਇਦਾਂ ਆ। ਨਹੀਂ, ਬਾਹਰ ਲੈਂਦੀ ਨਹੀਂ ਮੈਂ ਗੱਲ ਕਰਦਾ ਸਿਮਰ, ਮੈਂ ਉਹ ਗੱਲ ਕਰਦਾ ਵੀ ਜਿੱਦਾਂ ਤੁਸੀਂ ਕਿਹਾ ਵੀ ਸੰਗਤ ਇਦਾਂ ਦੀ ਹੋ ਗਈ ਵੀ ਇਹ ਤੁਹਾਡੇ ਮਨ ਦੇ ਵਿੱਚ ਭਾਵ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਇਦਾਂ ਹੁੰਦੀਆਂ ਸੀ। ਕਿਉਂਕਿ ਮੇਰੇ ਨਾਲ ਦਾ ਇੱਕ ਮੁੰਡਾ ਹੁੰਦਾ ਸੀਗਾ, ਉਹਨੇ ਦਾੜੀ ਜਿੱਦਾਂ ਉਦਾਂ ਸਰਦਾਰ ਸੀਗਾ, ਜੂੜਾ ਰੱਖਿਆ। ਠੀਕ ਹੈ ਜੀ। ਪਰ ਜਿੱਦਾਂ ਲਾਈਨਾਂ ਜੀ ਨਹੀਂ ਬਣਾ ਲੈਂਦੇ ਦਾੜੀ, ਤੁਸੀਂ ਦੇਖਿਆ ਹੋਣਾ ਮੁੰਡੇ ਸ਼ੇਪ ਉਦਾਂ ਰੱਖਦਾ ਸੀਗਾ। ਕੁਦਰਤੀ ਮੇਰੇ ਫਰੈਂਡ ਸਰਕਲ ਹੀ ਥੋੜਾ ਇਦਾਂ ਦਾ ਬਣਿਆ ਹੋਇਆ ਸੀਗਾ ਕਿ ਸ਼ੇਪ, ਕਲੀਨ ਸ਼ੇਪ ਵਾਲੇ ਜ਼ਿਆਦਾ ਸੀਗੇ। ਤੇ ਉਹ ਪ੍ਰਭਾਵ ਤੁਹਾਡੇ ਤੇ ਪੈ ਰਿਹਾ ਸੀ, ਤੁਹਾਡੇ ਤੇ ਪ੍ਰਭਾਵ ਪੈ ਗਿਆ। ਪਰ ਦੇਖੋ, ਹਰ ਬੰਦੇ ਦੀ ਆਪਦੀ ਆਪਣੀ ਆ ਨਾ। ਪਰ ਮੈਂ ਇਸ ਪਾਸਿਓਂ ਹਟਿਆ ਨਹੀਂ। ਹਾਂ, ਮੈਨੂੰ ਫੀਲ। ਅੱਛਾ, ਜਦੋਂ ਦੂਜੀ ਦੀ ਤੁਹਾਨੂੰ ਆਇਆ ਵੀ ਮੈਂ ਚੱਲਾਂ ਆ, ਉਦੋਂ ਫਿਰ ਰੁਕ ਗਿਆ ਸੀ ਮੈਂ। ਫਿਰ ਮੈਂ ਕਿਹਾ ਨਹੀਂ ਕਟਾਣਾ, ਆਪੇ ਹੀ ਅੰਦਰ ਹੀ ਆ ਗਿਆ ਕਿ ਨਹੀਂ ਕਟਾਣਾ ਨਹੀਂ ਹੈਗੇ, ਕਿ ਚਾਹੇ ਜੋ ਭਾਵੇਂ ਕੰਮ ਮਿਲੇ ਨਾ ਮਿਲੇ, ਪਰ ਉਹ ਕੇਸ ਨਹੀਂ ਕਟਾਣੇ ਆਪਣੇ। ਪਰ ਕੰਮ ਤੇ ਤੁਹਾਨੂੰ ਕਦੀ ਕਿਸੇ ਨੇ ਟੋਕਿਆ? ਹਾਂ, ਮੇਰੇ ਨਾਲ ਹੋਇਆ ਨਹੀਂ, ਪਰ ਉਵੇਂ ਮਨ ਦੇ ਵਿੱਚ ਬਣਾ ਕੇ ਬਹਿ ਗਏ। ਹਾਂ, ਜਿਹੜੇ ਕਹਿੰਦੇ ਆ ਨਾ ਇੱਥੇ, ਕਈ ਤੁਹਾਡੇ ਨਾਲ ਵੀ ਹੋਈ ਹੋਣੀ ਇਹ ਚੀਜ਼ ਕਿ ਯਾਰ ਸਾਨੂੰ ਕੰਮ ਨਹੀਂ ਮਿਲਦਾ, ਹੀ ਕੇਸ ਕਟਾ ਲੇ। ਨਹੀਂ, ਇਹ ਗੱਲਾਂ ਝੂਠ ਨੇ। ਇੱਥੇ ਸਗੋਂ ਜੇ ਤੁਸੀਂ ਆਪਣੇ ਰਿਲੀਜਨ ਨੂੰ ਫੋਲੋ ਕਰਦੇ ਹੋ, ਇਹ ਤੁਹਾਨੂੰ ਰਿਸਪੈਕਟ ਦਿੰਦੇ ਨੇ। ਨਹੀਂ, ਇੱਥੇ ਫਰੀडम ਆ, ਫਰੀडम ਇੱਥੇ ਤੁਸੀਂ। ਹਾਂ, ਇਸੇ ਕਰਕੇ ਤਾਂ ਲੋਕ ਇੱਥੇ ਆਏ। ਹਾਂ, ਮੈਨੂੰ ਖੁਸ਼ੀ ਆ। ਮੈਂ ਤਾਂ ਕਦੀ ਸੋਚਦਾ ਵੀ ਨਹੀਂ ਹੁੰਦਾ ਸੀਗਾ ਵੀ ਹਾਂ, ਮੈਂ ਪੱਗ ਬੰਨਣੀ ਨਹੀਂ ਕਦੀ ਛੱਡੀ ਸੀਗੀ। ਠੀਕ ਆ।
ਪੱਗ ਤਾਂ ਮੈਂ ਬਚਪਨ ਤੋਂ ਹੀ ਜਿੱਦਾਂ ਨਾ ਮੈਂ ਕੀ ਕਰਨਾ ਆਪਣੇ ਦਾਦਾ ਜੀ ਦੇ ਰੂਮ 'ਚ ਚੱਲ ਜਾਣਾ, ਉੱਥੇ ਲੇਟ ਜਾਣਾ, ਗੋਡੇ ਤੇ ਪ੍ਰੈਕਟਿਸ ਕਰੀ ਜਾਣੀ। ਅੱਛਾ, ਵੀ ਇਹ ਸੇਰਾ ਸਹੀ ਹੈ। ਉਹ ਮੈਨੂੰ ਪੱਗ ਦਾ ਨਾ ਇੱਕ ਸ਼ੁਰੂ ਤੋਂ ਹੀ ਸ਼ੌਂਕ ਸੀਗਾ। ਤੇ ਜਦੋਂ ਮੈਂ ਕੇਸ ਵੀ ਕਟਾਤੇ ਸੀਗੇ ਨਾ, ਮੈਂ ਤਦ ਵੀ ਲਾਈਕ ਪੱਗ ਜ਼ਰੂਰ ਬੰਨਦਾ ਹੁੰਦਾ ਸੀ, ਚਾਹੇ ਜਿੱਦਾਂ ਦੀ ਮਰਜ਼ੀ ਬੰਨਾ। ਤੇ ਮੇਰੀ ਇੱਕ ਸੋਚ ਆਪਣੀ ਬਣੀ ਹੋਈ ਹੈ ਵੀ ਮੈਨੂੰ ਮੇਰੀ ਪੱਗ ਸੋਹਣੀ ਲੱਗਣੀ ਚਾਹੀਦੀ ਹੈ, ਸਾਹਮਣੇ ਵਾਲੇ ਨੂੰ ਭਾਵੇਂ ਮੇਰੀ ਪੱਗ ਸੋਹਣੀ ਲੱਗੇ ਨਾ ਲੱਗੇ, ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਕਿਉਂਕਿ ਸਾਡੇ ਵਾਲੇ ਨਾ ਲੱਤਾਂ ਖਿੱਚਣ ਵਾਲੇ ਵੱਧ ਨੇ, ਤੇ ਇਹ ਹੁਣ ਅਸੀਂ ਡਿਸਾਈਡ ਕਰਨਾ ਨਾ ਵੀ ਮੈਨੂੰ ਸੋਹਣੀ ਲੱਗਦੀ ਹੈ ਨਾ। ਆਪਣੇ ਆਪ ਤੇ ਕੌਨਫੀਡੈਂਟ ਰੱਖੋ। ਬੜਾ ਸੌਖਾ ਕਿਸੇ ਨੂੰ ਕਮੈਂਟ ਕਰ ਦੇਣਾ ਕਿ ਕਿੱਦਾਂ ਦੀ ਬਣੀ ਇਹ ਚਾਹ ਨੁਕਸਾ ਉਹ ਨੁਕਸ ਕੱਢਣਾ ਤਾਂ ਸਭ ਤੋਂ ਸੌਖਾ। ਪਰ ਉਹੀ ਚੀਜ਼ ਜੇ ਮੈਂ ਕਹਾਂ, ਮੈਂ ਤਾਂ ਫੇਰ ਵੀ ਬੰਨ ਕੇ ਆਇਆ, ਤੁਸੀਂ ਕਿਉਂ ਨਹੀਂ ਬੰਨਦੇ? ਤੁਸੀਂ ਵੀ ਬੰਨ ਲਓ। ਮੈਂ ਤਾਂ ਹਿੰਮਤ ਕੀਤੀ ਹੈ। ਹੁਣ ਮੇਰੇ ਕੋਲ ਕਈ ਮੁੰਡੇ ਆਉਂਦੇ ਆ ਪੱਗਾਂ ਸਿੱਖਣ, ਠੀਕ ਹੈ, ਤੇ ਮੈਨੂੰ ਪ੍ਰਾਊਡ ਹੈ ਜੀ। ਮੇਰੇ ਨਾਲ ਇੱਕ ਮੁੰਡੇ ਨੇ ਪੱਗ ਸਿੱਖੀ, ਉਹਦਾ ਮੁੰਡੇ ਦਾ ਨਾਮ ਅਮਰ ਆ, ਉਹਨੇ ਕੇਸ ਰੱਖ ਲਏ, ਤੇ ਮੇਰੇ ਲਈ ਕਿੰਨੀ ਚੰਗੀ ਗੱਲ ਆ। ਤੁਸੀਂ ਬੰਦੇ ਨੂੰ ਉਸ ਪਾਸੇ ਨੂੰ ਮੋੜ ਲਿਆ। ਉਹ ਪੱਗ ਸਿੱਖਣ ਆਇਆ, ਉਹਦਾ ਮਨ ਬਣ ਗਿਆ ਕਿ ਮੈਂ ਕੇਸ ਰੱਖਣੇ। ਉਹਨੇ ਕੇਸ ਰੱਖ ਲਏ। ਅੱਜ ਉਹ ਮੁੰਡਾ ਆਪ ਪੱਗ ਵੀ ਬੰਨਦਾ, ਪਰਨਾ ਵੀ ਬੰਨਦਾ ਆ, ਸਾਰਾ ਕੁਝ ਆਪ। ਅੱਛਾ, ਤਾਂ ਫਿਰ ਕੰਮਕਾਰ ਕਰਦੇ ਰਹੇ ਤੇ ਵਿੱਚ ਤੁਹਾਡਾ ਇਹ ਇੱਕ ਹਿਸਾਬ ਦੇ ਨਾਲ ਦਵੰਦ ਚੱਲਦਾ ਰਿਹਾ ਵੀ ਵਾਲ ਕਟਾ ਦੇਵਾਂ, ਕਟਾ ਵੀ ਲਏ, ਫਿਰ ਰੱਖ ਲਏ, ਫਿਰ ਮਨ ਦੇ ਵਿੱਚ ਆਇਆ, ਫਿਰ ਦੁਬਾਰਾ ਆਇਆ ਵੀ ਨਹੀਂ ਠੀਕ ਹੈ ਰੱਖਣੇ ਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਦਸਤਾਰ ਪੱਗ ਬੰਨਣ ਵਾਲੀ ਜਿਹੜੇ ਗੱਲ ਨੂੰ ਐਜ਼ ਏ ਕਰੀਅਰ ਦੇ ਤੌਰ ਦੇ ਉੱਤੇ ਕਿੱਦਾਂ ਤੁਸੀਂ ਬਣਾ ਲਿਆ? ਕਰੀਅਰ ਦੇ ਤੌਰ ਤੇ ਇਦਾਂ ਸੀਗਾ ਕਿ ਸ਼ੁਰੂ ਤੋਂ ਹੀ ਮੇਰੇ ਕੋਲ, ਜਿੱਦਾਂ ਇੰਡੀਆ ਵਿੱਚ ਮੈਂ ਹੁੰਦਾ ਸੀਗਾ, ਮੇਰੇ ਯਾਰ ਦੋਸਤ ਮੇਰੇ ਤੋਂ ਪੱਗ ਬਣਾ ਲੈਂਦੇ ਹੁੰਦੇ ਸੀਗੇ, ਤੇ ਇੱਥੇ ਵੀ ਕਈ ਵਾਰੀ ਜਿਹੜੇ ਯਾਰ ਦੋਸਤ ਸੀ ਉਹਨਾਂ ਨੇ ਘਰੇ ਆ ਜਾਣਾ ਬਣਾਉਣ, ਪਰ ਮੈਂ ਨਾ ਕਦੀ ਪ੍ਰੈਕਟੀਕਲੀ ਨਹੀਂ ਸੋਚਿਆ ਸੀਗਾ ਕਿ ਮੈਂ ਇਸ ਲਾਈਨ 'ਚ ਆਣਾ ਹੀ ਆਣਾ। ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਮੈਂ ਪੱਗ ਦਾ ਖਾਊਂਗਾ। ਹੁਣ ਜੇ ਕਈ ਕਹਿ ਦਿੰਦੇ ਨਾ ਅਸੀਂ ਟਰਬਨ ਕੋਚ, ਨਹੀਂ ਜੀ, ਮੈਂ ਤਾਂ ਖੁਦ ਲਈ ਸਿੱਖਦਾ ਪਿਆ, ਮੈਨੂੰ ਤਾਂ ਇਹੀ ਨਹੀਂ ਪਤਾ ਕਿ ਪੱਗ ਬੰਨ੍ਹਦੇ ਕਿੱਦਾਂ। ਬਟ ਮੇਰੇ ਨਾਲ ਇਦਾਂ ਸੀਗਾ ਵੀ ਮੈਨੂੰ ਕਿਸੇ ਦੀ ਕਾਲ ਆਈ, ਜਾਣਕਾਰ ਨੇ ਆਪਣੇ, ਉਹ ਕਹਿੰਦੇ ਵੀ ਸਿਮਰ ਵੀ ਸਾਡੇ ਨਾਲ ਵਿਆਹ ਆ, ਤੂੰ ਪੱਗ ਬੰਨ੍ਹ ਦੇਗਾ? 2015 ਦੀ ਗੱਲ ਹੈ। ਮੈਂ ਕਿਹਾ ਹਾਂਜੀ ਮੈਂ ਬੰਨ੍ਹ ਦਾਂਗਾ, ਮੈਨੂੰ ਕੀ ਹੈ। ਮੈਂ ਸਵੇਰੇ ਚਲੇ ਗਿਆ ਉੱਥੇ, ਜਦੋਂ ਮੈਂ ਪੱਗ ਬੰਨੀ ਉਹ ਮੈਨੂੰ ਮੋਰਿਓਂ ਪੈਸੇ ਫੜਾਉਣ। ਹੁਣ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਪੱਗ ਬੰਨਣ ਦੇ ਵੀ ਪੈਸੇ ਮਿਲੂਗੇ ਮੈਨੂੰ, ਤੇ ਕਿਉਂਕਿ ਮੈਂ ਕਦੀ ਇਸ ਬੰਨੇ ਤਾਂ ਸੋਚਿਆ ਨਹੀਂ ਸੀਗਾ। ਬਸ ਉਹ ਫਿਰ ਉਹ ਕਹਿ ਲਓ ਕਿ 2015 ਤੋਂ ਮੇਰੀ ਇਹ ਸ਼ੁਰੂਆਤ ਹੋਈ, ਪਰ ਮੈਂ ਸਟੋਰਾਂ 'ਚ 2017 ਤੱਕ ਕੰਮ ਕੀਤਾ ਹੀ ਹੈ। ਠੀਕ ਹੈ, 17 ਫਿਰ ਕੋਵਿਡ 'ਚ ਤਾਂ ਤੁਹਾਨੂੰ ਸਭ ਨੂੰ ਪਤਾ ਵੀ ਆਪਾਂ ਘਰੇ ਰਹਿ ਗਏ ਸੀਗੇ। ਪਰ ਪੱਗ ਬੰਨਣਾ ਫਿਰ ਮੈਂ ਪਾਰਟ ਟਾਈਮ ਜਿੱਦਾਂ ਸ਼ੁਰੂ ਕਰਤਾ, ਨਾਲ ਸਟੋਰ ਤੇ ਕਰੀ ਗਏ ਤੇ ਵਿੱਚ ਇਹ ਕਰ ਲਿਆ। ਤਾਂ ਮੈਨੂੰ ਉਦੋਂ ਜਦੋਂ ਤੁਹਾਨੂੰ ਪਹਿਲੀ ਦੀ ਕਿਸੇ ਨੇ ਇਦਾਂ ਡਾਲਰ ਫੜਾਏ, ਉਦੋਂ ਤੁਹਾਨੂੰ ਲੱਗਾ ਵੀ ਇਹ ਕਰੀਅਰ ਵੀ ਹੋ ਸਕਦਾ ਹੈ? ਹਾਂਜੀ, ਮੈਂ ਬੜਾ ਉਸ ਦਿਨ ਪ੍ਰਾਊਡ ਫੀਲ ਕੀਤਾ ਕਿ ਮੇਰੇ ਲਈ ਗੁਰੂ ਸਾਹਿਬ ਨੇ ਕਿਰਤ ਕਿੰਨੀ ਵਧੀਆ ਕੱਢਤੀ ਹੈ। ਅੱਛਾ, ਇੱਕ ਸੁੱਚੀ ਕਿਰਤ, ਕਿਸੇ ਦੇ ਸਿਰ ਤੇ ਦਸਤਾਰ ਸਜਾਣਾ, ਇੱਕ ਆਪਣੇ ਆਪ 'ਚ ਬੜੀ ਪ੍ਰਾਊਡ ਵਾਲੀ ਗੱਲ ਹੈ। ਹਾਂ, ਉਸ ਟਾਈਮ ਤੇ ਕਈ ਚੀਜ਼ਾਂ ਮੈਂ ਫੇਸ ਕਰਦਾ ਸੀ, ਨਹੀਂ ਪਤਾ ਲੱਗਦਾ ਸੀਗਾ, ਹੌਲੀ ਹੌਲੀ ਸਟਾਰਟਅਪ ਕੀਤਾ, ਤੇ ਅੱਜ ਸ਼ੁਕਰ ਆ, ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰੀ ਦਸਤਾਰ ਨੇ ਮੈਨੂੰ ਇੱਥੇ ਤੱਕ ਬਿਠਾਊਗੀ ਆ ਕੇ। ਕਦੀ ਇਹ ਵੀ ਤੁਹਾਨੂੰ ਸਵਾਲ ਆਇਆ ਜਾਂ ਕਦੇ ਮਨ ਦੇ ਵਿੱਚ ਆਇਆ, ਹੁਣ ਜਿੱਦਾਂ ਤੁਸੀਂ ਕਿਹਾ ਵੀ ਦੋਸਤ ਮਿੱਤਰ ਦੇ ਵੀ ਕਦੀ ਕੀਤੀ, ਹੁਣ ਮੈਂ ਵੀ ਕਈ ਵਾਰੀ ਆਪ ਮੇਰੇ ਕਿਸੇ ਫਰੈਂਡ ਦੇ ਜਦੋਂ ਵਿਆਹ ਤੇ ਆ, ਉਹ ਮੇਰੇ ਕੋਲ ਆ ਕੇ ਪੱਗ ਬਣਾ ਕੇ ਗਏ, ਪਰ ਮੈਂ ਨਹੀਂ ਕਦੀ ਇਦਾਂ ਇਸ ਤਰੀਕੇ ਨਾਲ ਮੈਂ ਨਹੀਂ ਕਦੀ ਸੋਚਿਆ। ਕਦੀ ਤੁਹਾਨੂੰ ਇਹ ਵੀ ਸਵਾਲ ਆਉਂਦਾ ਆ ਯਾਰ ਪੱਗ ਬੰਨਣੀ ਸਿਖਾਉਣੀ ਤਾਂ ਇੱਕ ਦਾਤ ਆ, ਵੀ ਤੁਸੀਂ ਇਹਦੇ ਲਈ ਡਾਲਰ ਕਿਉਂ ਲੈਂਦੇ ਆ? ਇਹ ਸਵਾਲ ਦਾ ਕੀ ਤੁਸੀਂ ਕਿੱਦਾਂ ਸੋਚਦੇ ਹੋ? ਮੈਂ ਨਾ ਇਸ ਸਵਾਲ ਨੂੰ ਬੜੇ ਵਧੀਆ ਤਰੀਕੇ ਨਾਲ ਦੱਸ ਸਕਦਾ। ਅਸੀਂ ਪੱਗ ਬੰਨਣ ਦੇ ਪੈਸੇ ਨਹੀਂ ਲੈਂਦੇ, ਮੇਰੀ ਸੋਚ ਆ। ਬਾਕੀ ਹੋ ਸਕਦਾ ਕੁਛ ਇਸ ਗੱਲ ਨੂੰ ਗਲਤ ਪਾਸੇ ਲੈ ਜਾਣ। ਮੈਂ ਕਹਿੰਦਾ ਅਸੀਂ ਪੱਗ ਬੰਨਣ ਦੇ ਨਹੀਂ, ਅਸੀਂ ਕਿਰਤ ਕਰਨ ਦੇ ਪੈਸੇ ਲੈ ਰਹੇ ਹਾਂ। ਹੁਣ ਟਾਈਮ ਕੱਢਣ ਦੇ। ਹੁਣ ਦੇਖੋ ਮੇਰੀ ਗੱਲ ਸੁਣੋ, ਅਪੋਇੰਟਮੈਂਟ ਦਿੱਤੀ ਆ ਕਲਾਇੰਟ ਨੇ ਸਵੇਰੇ 5 ਵਜੇ ਦੀ, ਹੁਣ 2:30 ਵਜੇ ਉੱਠ ਕੇ ਜਾਣਾ, ਤਿਆਰ ਹੋਣਾ, ਟਾਈਮ ਲੱਗਦਾ ਆ। ਹੁਣ ਸਵੇਰੇ ਅਰਲੀ ਮਾਰਨਿੰਗ ਕਿਸੇ ਦੇ ਘਰੇ ਤੁਸੀਂ ਫ੍ਰੀ ਤਾਂ ਬੰਨ ਕੇ ਨਹੀਂ ਆ ਜਾਓਗੇ। ਆਪਣੀ ਕਿਰਤ ਦਾ ਟਾਈਮ ਆ, ਉਹੀ ਤੁਹਾਡੇ ਜਿਹੜੇ 8 ਘੰਟੇ ਤੁਸੀਂ ਜੌਬ ਤੇ ਦੇਣੇ ਆ, ਇੱਕ ਹਿਸਾਬ ਨਾਲ ਤੁਸੀਂ 6-7 ਘੰਟੇ ਆਪਣੇ ਇੱਥੇ ਦੇ ਰਹੇ ਹੋ ਜ਼ਿੰਦਗੀ ਦੇ। ਹੁਣ ਇੱਕ ਪੱਗ ਦਾ ਸਵਾਲ ਨਹੀਂ,
ਅੱਗੇ ਹੁੰਦਾ ਸੀ ਕੱਲਾ ਵਿਆਹ ਵਾਲੇ ਮੁੰਡੇ ਦੇ ਸਿਰ ਤੇ ਸਜਾਣੀ ਹੈ, ਠੀਕ ਹੈ। ਹੁਣ ਟਾਈਮ ਆ ਗਿਆ ਕਿ ਨਾਲ ਦੇ ਕੋਈ 10-15 ਬੰਦੇ ਹੁੰਦੇ ਆ, ਕਈ 20 ਬੰਦੇ ਹੁੰਦੇ ਆ। ਮੇਰੇ ਨਾਲ ਤਾਂ ਇਦਾਂ ਵੀ ਹੋਇਆ, ਬੜੇ ਜਣਿਆਂ ਨਾਲ ਇਹ ਚੀਜ਼ ਹੁੰਦੀ ਆ, ਜਿਹੜੇ ਮੁੰਡੇ ਦਸਤਾਰਾਂ ਸਜਾਉਂਦੇ ਆ, ਜਿਹੜੇ ਆਪ ਵੀ ਬੰਦੇ ਉਹ ਵੀ ਸਾਡੇ ਅੱਗੇ ਖੋਲ ਕੇ ਖੜ ਜਾਂਦੇ ਆ ਕਿ ਤੁਸੀਂ ਬੰਨੋ ਸਾਡੇ। ਇਹ ਵੀ ਬੜਾ ਹੁੰਦਾ ਆ। ਅੱਛਾ, ਵੀ ਜਿਨ੍ਹਾਂ ਨੂੰ ਆਉਂਦੀ ਵੀ ਆ ਉਹ ਵੀ ਕਹਿ ਦਿੰਦੇ ਵੀ ਤੁਸੀਂ, ਹਾਂ, ਉਹ ਕੋਚ ਸਾਹਿਬ ਤੁਸੀਂ ਬੰਦ ਹੋ ਬੰਦ ਹੋ। ਹਾਂ, ਜੇ ਮੈਨੂੰ ਕੋਈ ਕੋਚ ਵੀ ਕਹਿੰਦਾ, ਮੈਂ ਕਹਿੰਦਾ ਕੋਚ ਨਾ ਕਹੋ, ਮੈਂ ਵੀ ਤੁਹਾਡਾ ਭਰਾ ਆ, ਠੀਕ ਹੈ, ਮੈਂ ਸਗੋਂ ਤੁਹਾਡੇ ਤੋਂ ਸਿੱਖਣ ਆਇਆ। ਹਾਂ। ਹੁਣ ਪੱਗ ਬੰਨਣ ਦੇ ਜੇ ਮੈਂ ਕਹਾਂ ਪੈਸੇ ਲੈਣਾ, ਉਹ ਗਲਤ ਆ। ਮੈਂ ਆਪਣੀ ਕਿਰਤ ਕਰਨ ਦੇ ਪੈਸੇ ਲੈ ਰਿਹਾ। ਦੂਜੀ ਗੱਲ, ਜਦੋਂ ਅਸੀਂ ਗੁਰੂ ਘਰਾਂ 'ਚ ਕੈਂਪ ਲਾਉਂਦੇ ਆ ਜਾਂ ਫ੍ਰੀ ਸੇਵਾ ਕਰਦੇ ਆ, ਉੱਥੇ ਅਸੀਂ $1 ਤੱਕ ਨਹੀਂ ਚਾਰਜ ਕਰਦੇ। ਉੱਥੇ ਅਸੀਂ ਸੇਵਾ ਦੇ ਭਾਵ ਨਾਲ ਚੱਲਦੇ ਆ। ਠੀਕ ਹੈ ਜੀ। ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਕਿ ਭਾਵੇਂ 10 ਦਿਨ ਕੈਂਪ ਲੱਗ ਰਿਹਾ ਤਾਂ ਮੈਂ 10 ਦਿਨ ਦਾ ਮੈਂ $1 ਵੀ ਨਾ ਲਵਾਂ, ਪਰ ਆਉਣ ਵਾਲੇ ਤਾਂ ਬਣਨ। ਕਈ ਵਾਰੀ ਮੈਂ ਹੁਣ ਤੁਸੀਂ ਲਾਏ ਇਦਾਂ ਕੈਂਪ? ਹਾਂਜੀ, ਮੈਂ ਬਰਾੜ ਸ਼ਾਹ ਗੁਰਦੁਆਰੇ ਅੱਜ ਤੋਂ 2 ਸਾਲ ਪਹਿਲੇ ਮੈਂ ਸ਼ੁਰੂਆਤ ਕੀਤੀ ਸੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ। ਬੜਾ ਜਿਨ੍ਹਾਂ ਦੇ ਮੈਨੂੰ ਰੋਜ਼ ਕੋਲ ਆਉਂਦੇ ਸੀਗੇ ਕਿ ਅਸੀਂ ਭਾਜੀ ਪੱਗ ਸਿੱਖਣਾ ਚਾਹੁੰਦੇ। ਮੈਂ ਕਿਹਾ ਵੀ 8 ਦਿਨ ਉੱਥੇ ਮੈਂ ਹੋਣਾ, ਵੀ ਜੀ ਆਇਆਂ ਨੂੰ, ਆਜੋ ਸਿਖਾ ਦਿੰਦੇ। ਤੁਸੀਂ ਮੰਨੋਗੇ ਉਹ 10 ਕੋਲਾਂ ਦੇ ਵਿੱਚੋਂ ਸਿਰਫ 3 ਜਣੇ ਆਏ, ਉਹ ਵੀ ਕੋਲਾਂ ਵੀ ਨਹੀਂ ਸੀਗੀਆਂ। ਉਹਨਾਂ ਨੇ ਇੰਸਟਾਗ੍ਰਾਮ ਤੇ ਮੇਰੀ ਪੋਸਟ ਪੜ੍ਹੀ ਤੇ ਉੱਥੇ ਫਿਰ ਮੇਰੇ ਕੋਲ, ਮੈਂ ਬੜਾ ਹੈਰਾਨ ਸੀ ਜਿਨ੍ਹਾਂ ਦੇ ਰੋਜ਼ 10-10 5-5 ਕੋਲਾਂ ਆ ਰਹੀਆਂ ਸੀ ਕਿ ਭਾਜੀ ਸਾਨੂੰ ਟਾਈਮ ਦਿਵੋ। ਜਦੋਂ ਮੈਂ ਟਾਈਮ ਦਿੱਤਾ ਤਾਂ ਮੇਰਾ ਬੜਾ ਮਨ ਉਦੋਂ ਉਦਾਸ ਹੋਇਆ ਵੀ ਯਾਰ ਕੀ ਹਨਾ, ਵੀ ਇੱਕ ਨੇ ਮੈਨੂੰ ਗੱਲ ਕਹੀ, ਅਸੀਂ ਜੀ ਗੁਰਦੁਆਰੇ ਨਹੀਂ ਆ ਸਕਦੇ, ਅਸੀਂ ਤਾਂ ਜੀ ਸ਼ੁਰੂਆਤ ਹੀ ਸਵੇਰੇ ਨਾ ਖਾਣ ਉੱਤੋਂ ਕਰਦੇ ਨੌਨ ਵੈਜ ਵਗੈਰਾ ਤੋਂ। ਮੈਂ ਕਿਹਾ ਠੀਕ ਆ, ਕੋਈ ਗੱਲ ਨਹੀਂ, ਚਲੋ। ਅਗਲੇ ਨੇ ਆਪਣਾ ਰੀਜ਼ਨ ਦੱਸਿਆ ਮੈਨੂੰ, ਬਟ ਮੇਰੀ ਸੋਚਣੀ ਇਹ ਆ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਪੱਗਾਂ ਵਾਲੇ ਪੱਗ ਸਿਖਾਉਣ ਦੇ ਪੈਸੇ ਲੈ ਰਹੇ ਨੇ, ਕਿਉਂ ਨਾ ਲੈਣ? ਜਦੋਂ ਤੁਸੀਂ ਉਹਨਾਂ ਨੂੰ ਪਰਸਨਲ ਟਾਈਮ ਦੇ ਰਹੇ ਹੋ, ਉਹ ਪੱਗ ਸਿਖਾਉਣ ਦੇ ਨਹੀਂ, ਉਹ ਤੁਹਾਨੂੰ ਆਪਣਾ ਟਾਈਮ ਪ੍ਰੋਪਰ ਦੇ ਰਹੇ ਆ, ਐਕਸਪਲੇਨ ਕਰ ਰਹੇ ਆ। ਜੇ ਇਦਾਂ ਹੀ ਆ, ਤੁਸੀਂ YouTube ਤੇ ਸਿੱਖ ਲਓ ਬੈਠ ਕੇ। ਤੁਹਾਡੇ ਟਾਈਮ ਦੇ ਆ, ਮਨੀ ਟਾਈਮ ਦੇ ਪੈਸੇ ਆ। ਪੱਗ ਬੰਨਣ ਦਾ ਤਾਂ ਕੋਈ ਚਾਰਜ ਕਰ ਵੀ ਨਹੀਂ ਸਕਦਾ, ਕੀ ਚਾਰਜ ਕਰ ਲਓ? ਇਸ ਤਾਜ ਦਾ ਤੇ ਕੀ ਕੋਈ ਚਾਰਜ ਨਹੀਂ। ਤਾਜ ਦੀ ਕਦਰ ਵੀ ਉਹਨੂੰ ਹੀ ਆ ਨਾ ਜਿਹਦੇ ਸਿਰ ਤੇ ਬੈਠਾ। ਨਹੀਂ ਤਾਂ ਇੱਥੇ ਤਾਂ ਹਰ ਕੋਈ ਕਹਿੰਦਾ ਜੀ ਮੈਂ ਰਾਜਾ ਆ, ਸਾਰੇ ਰਾਜੇ ਆ। ਪਰ ਮੇਰੀ ਗੱਲ, ਮੈਨੂੰ ਤਾਂ ਇਹ ਫੀਲ ਆ ਵੀ ਅਗਰ ਮੇਰੇ ਮੈਂ ਪੱਗ ਬੰਨਣ ਦੇ ਜਾਂ ਪੱਗ ਸਿਖਾਉਣ ਦੇ, ਜਿੱਦਾਂ ਆਹ ਵਾਲੀ ਪੱਗ ਜਿਹਨੂੰ ਆਪਾਂ ਆਪਣੇ ਕਈ ਸਿੰਘ ਨੋਕ ਵਾਲੀ ਪੱਗ ਕਹਿ ਦਿੰਦੇ ਇਹਨੂੰ, ਹਨਾ, ਇਹਦੇ ਜ਼ਰੂਰ ਆ। ਜੇ ਮੇਰੇ ਕੋਲ ਕੋਈ ਸਿੰਘ ਆਂਦਾ ਕਹਿੰਦਾ ਭਾਜੀ ਮੈਂ ਦਮਾਲਾ ਸਿੱਖਣਾ, ਦਮਾਲਾ ਸਿਖਾਉਣ ਦੇ ਕੋਈ ਚਾਰਜਸ ਨਹੀਂ ਹੈਗੇ, ਚਾਹੇ ਮੇਰੇ ਤੋਂ 2 ਘੰਟੇ ਰੋਜ਼ ਦੇ ਲੈ ਲਓ। ਅੱਛਾ, ਮੈਂ ਦੇਣ ਨੂੰ ਤਿਆਰ ਆ, ਘੰਟਾ ਵੀ ਦੇਣ ਨੂੰ ਤਿਆਰ ਆ। ਜੇ ਮੇਰੇ ਕੋਲ ਟਾਈਮ ਅਵੇਲੇਬਲ ਆ, ਮੈਂ ਜ਼ਰੂਰ ਦਊਂਗਾ, ਕਿਉਂਕਿ ਦਮਾਲਾ ਇੱਕ ਇਹੋ ਜਿਹੀ ਦਸਤਾਰ ਆ ਜਿਹੜੀ ਸਾਨੂੰ ਛੋਟੇ ਸਾਹਿਬਜ਼ਾਦਿਆਂ ਤੋਂ ਬਖਸ਼ੀ ਹੋਆ। ਹਨਾ, ਆਪਾਂ ਉਸ ਦਸਤਾਰ ਦਾ ਕੋਈ ਚਾਰਜ ਵੀ ਨਹੀਂ ਕਰ ਸਕਦੇ, ਪਰ ਦਮਾਲੇ ਦੇ ਵਿੱਚ ਜਿਹੜੀ ਇੱਕ ਕਹਿ ਲਓ ਪ੍ਰਿੰਸੀਪਲਸ ਨੇ, ਜਿਹੜੀ ਮਰਿਆਦਾ, ਉਹ ਫਿਰ ਤੁਹਾਨੂੰ ਵੀ ਫੋਲੋ ਕਰਨੀ ਪੈਣੀ ਹੈ। ਹਾਂ, ਕੇਸਾਂ ਦੇ ਬਿਲਕੁਲ ਕਤਲ ਨਹੀਂ ਕਰ ਸਕਦੇ। ਤੁਹਾਡਾ ਦਾੜਾ ਨਹੀਂ ਕੱਟਿਆ ਹੋਣਾ ਚਾਹੀਦਾ ਜੇ ਤੁਸੀਂ ਦਮਾਲਾ ਸਜਾਣਾ ਸਿਰ ਤੇ, ਕਿਉਂਕਿ ਦਮਾਲਾ ਦਾੜੇ ਨਾਲ ਸੋਹਣਾ ਲੱਗਦਾ ਨਾ। ਹੁਣ ਆਪਣੇ ਅੱਜ ਕੱਲ ਤਾਂ ਚਲੋ ਕਹਿਣਾ ਨਹੀਂ ਚਾਹੀਦਾ ਬਈ, ਕਈ ਲੋਕਾਂ ਨੇ ਦਮਾਲੇ ਨੂੰ ਇੱਕ ਫੈਸ਼ਨ ਬਣਾ ਰੱਖਿਆ ਹੈ। ਦਮਾਲਾ ਬੜੀ ਉੱਚੀ ਤੇ ਸੁੱਚੀ ਦਸਤਾਰ ਆ। ਬਹੁਤ ਗੱਲਾਂ ਲਾਈਕ ਕਮੈਂਟ ਲਈ ਕਰ ਲੈਂਦੇ ਕਈ, ਤੁਹਾਡਾ ਕਹਿਣ ਦਾ ਮਤਲਬ। ਹਾਂ, ਮੇਰੇ ਹਿਸਾਬ ਨਾਲ ਜਿਹੜਾ ਦਮਾਲਾ ਆ, ਹੁਣ ਮੈਨੂੰ ਕਈ ਮੈਸੇਜ ਆਉਂਦੇ ਹੁੰਦੇ ਨੇ ਕਿ ਭਾਜੀ ਤੁਸੀਂ ਦਮਾਲਾ ਸੋਹਣਾ ਸਜਾਉਂਦੇ ਹੋ, ਇਹਦੀ ਵੀਡੀਓ ਪਾਓ। ਭਾਜੀ ਤੁਸੀਂ ਦਮਾਲਾ ਸਜਾਉਣ ਲੱਗੇ ਤੁਸੀਂ ਸਮਝਾ ਹੀ ਨਹੀਂ ਸਕਦੇ। ਉਹ ਤਾਂ ਜਿਹੋ ਜਿਹਾ ਸਜਾ ਹੋ ਗਿਆ, ਉਹ ਤਾਂ ਫਤਿਹ ਆ ਫਿਰ ਉਹ, ਹਨਾ, ਆਪਾਂ ਭਾਵਨਾ ਦੇ ਨਾਲ ਆ। ਮਤਲਬ ਤੁਸੀਂ ਪਰ ਸਿਖਾਉਣ ਦੇ ਲਈ ਟਾਈਮ ਦੇ ਵਿੱਚੋਂ ਤਾਂ ਵੀ ਤੁਸੀਂ ਕਹਿੰਦੇ ਵੀ ਇਹਦੇ ਵਿੱਚੋਂ ਤੁਸੀਂ ਕੁਝ ਗੁੰਜਾਇਸ਼ ਜਿਹੜੀ ਉਹ ਰੱਖੀ ਆ ਵੀ ਜਿੱਦਾਂ ਦਮਾਲੇ ਵਾਸਤੇ ਵੀ ਉਹਦੇ ਲਈ ਤੁਸੀਂ ਫਿਰ ਵੀ ਚਾਰਜ ਨਹੀਂ ਕਰਦੇ? ਨਹੀਂ ਕਰਾਂਗਾ ਉਹ ਮੈਂ ਸੱਚੀ, ਕਿਉਂਕਿ ਬਾਬਾ ਫਤਿਹ ਸਿੰਘ ਜੀ ਨੇ ਸਾਨੂੰ ਇੰਨੇ ਪਿਆਰ ਨਾਲ ਇਹ ਦਸਤਾਰ ਬਖਸ਼ੀ ਆ ਨਾ। ਇਹ ਸੋਚੋ, ਉਹਨਾਂ ਦੀ ਸ਼ਹੀਦੀ ਸੋਚੋ ਕਿੰਨੀ ਵੱਡੀ ਹੋਏਗੀ। ਤੇ ਹੁਣ ਜਦੋਂ ਤੁਸੀਂ ਜਿਨ੍ਹਾਂ ਨੂੰ ਸਿਖਾਉਂਦੇ ਆ ਜਾਂ ਆਉਂਦੇ ਆ, ਉਹਨਾਂ ਚੋਂ ਜਿੱਦਾਂ ਵਿਆਹਾਂ ਸ਼ਾਦੀਆਂ ਤੇ ਜਾਂ ਹੋਰ ਮੌਕਿਆਂ ਤੇ ਤੁਸੀਂ ਦਸਤਾਰਾਂ ਸਜਾਉਂਦੇ ਆ, ਉਹਨਾਂ ਚੋਂ ਮੁੰਡੇ ਚੇਂਜ ਹੋ ਰਹੇ, ਉਹ ਬੰਨਣ ਲੱਗ ਗਏ? ਹਾਂ, ਅੱਜ ਕੱਲ ਪ੍ਰਭਾਵ ਦਿਸਦਾ। ਅੱਜ ਕੱਲ ਵਟਾਂ ਵਾਲੀ ਪੱਗ ਦਾ ਬਹੁਤ ਪ੍ਰਭਾਵ, ਬਹੁਤ ਜ਼ਿਆਦਾ ਆ, ਥੋੜਾ ਨਹੀਂ। ਮੈਨੂੰ ਲੱਗਦਾ ਥੋੜੀ ਬੰਨਣੀ ਸੌਖੀ ਆ, ਬਹੁਤ ਸੌਖੀ ਵੀ ਆ, ਪਰ ਫਿਰ ਵੀ ਮੈਂ ਆਪਣੇ ਭਰਾਵਾਂ ਨੂੰ ਕਹੂੰਗਾ ਜਿਹੋ ਜਿਹੀ ਵੀ ਬੰਨਦੇ ਬੰਨਿਆ ਕਰੋ, ਇਦਾਂ ਹੀ ਨਿਖਾਰ ਆਉਣਾ। ਹੁਣ ਮੈਂ ਥੋੜੀ ਕਿ ਅੱਜ ਜੇ ਮੇਰੀ ਪੱਗ 'ਚ ਸਫਾਈ ਆ ਗਈ ਤੇ ਮੈਂ ਸਵੇਰੇ ਸਟਾਰਟ ਕੀਤੀ ਸ਼ਾਮੀ, ਮੇਰਾ ਪਹਿਲਾ ਰੂਲ ਇਹੀ ਹੈ, ਜੇ ਮੇਰੇ ਕੋਲ ਕੋਈ ਪੱਗ ਸਿੱਖਣਾ ਨਾ, ਮੈਂ ਉਹਨੂੰ ਕਹਿੰਦਾ ਹੁੰਦਾ ਪੂਣੀ ਤੇ
ਤੇ ਪੱਗ ਦੇ ਕਿੱਦਾਂ ਦੀ ਬੰਨਣੇ ਚਾਹੁੰਦੇ ਹੋ, ਪੇਚਾਂ ਤੇ ਧਿਆਨ ਦਿਵੋ। ਸਫਾਈ ਤੇ ਸਟਾਈਲ ਇਹ ਹੌਲੀ ਬਾਅਦ ਹੌਲੀ ਚ ਆਉਣਾ ਹੈ। ਆ ਜਾਣੇ ਆ। ਐਟਲੀਸਟ ਤੁਹਾਨੂੰ ਇਹ ਤਾਂ ਪਤਾ ਲੱਗੇ ਕਿ ਪਹਿਲਾ ਲੜ ਅਸੀਂ ਰੱਖਣਾ ਕਿੱਦਾਂ, ਦੂਜੇ ਲੜ ਦਾ ਕੀ ਸੀਨ ਆ, ਕੀ ਆ। ਹੁਣ ਬਾੜੇ ਆਪਾਂ ਸਿਰਫ ਇੱਥੇ ਦੇ ਕਾਊਂਟ ਕਰ ਲਈਦੇ ਆ, ਪਰ ਆਪਾਂ ਕਹਿੰਦੇ ਹੁੰਦੇ ਪਹਿਲਾ ਇਹ ਆ ਤਾਂ ਦੂਜਾ ਇੱਥੋਂ ਆਣਾ ਤੁਹਾਡਾ, ਇਹ ਇੱਥੋਂ ਦੂਜਾ, ਇੱਥੋਂ ਪਹਿਲਾ ਹੋ ਗਿਆ, ਇੱਥੋਂ ਦੂਜਾ ਹੋ ਗਿਆ। ਫਿਰ ਸੋ ਬੜੀਆਂ ਗੱਲਾਂ ਨੇ, ਬਹੁਤ ਬਰੀਕੀ ਆ ਪੱਗ ਦੇ ਅੰਦਰ ਚੀਜ਼ਾਂ। ਹੁਣ ਮੇਰੇ ਕੋ ਇੱਕ ਅੰਕਲ ਆਂਦੇ ਹੁੰਦੇ ਸੀਗੇ, ਉਹ ਕੱਲਾ ਪੂਣੀ ਸਿੱਖਣ ਆਏ ਸੀਗੇ। ਅੱਛਾ। ਉਹ ਕਹਿੰਦੇ ਯਾਰ, ਹਾਂ, ਉਹ ਕਹਿੰਦੇ ਮੈਂ ਸਿਮਰ ਪੱਗ ਬੰਨ ਲੈਂਦਾ ਯਾਰ, ਮੇਰੀ ਪੂਣੀ ਖੁੱਲ ਜਾਂਦੀ ਆ। ਅੱਛਾ। ਮੈਂ ਕਿਹਾ ਅੰਕਲ ਤੁਸੀਂ ਆ ਜਾਓ। ਹਾਂ। ਤੇ ਮੈਨੂੰ ਕਹਿੰਦੇ ਚਾਰਜਸ। ਮੈਂ ਕਿਹਾ ਅੰਕਲ ਹੁਣ ਮੈਂ ਪੂਣੀ ਦੇ ਕੀ ਚਾਰਜ, ਤੁਸੀਂ ਆਓ ਤਾਂ ਸਹੀ। ਹਾਂ। ਉਹ ਜਦੋਂ ਆਏ ਉਹ ਬੜਾ ਹੈਰਾਨ ਹੋਈ, ਯਾਰ ਆ ਵੀ ਟੈਕਨੀਕਾਂ ਨੇ ਪੂਣੀ ਦੇ ਅੰਦਰ। ਹੁਣ ਪੂਣੀ ਕਰ ਕੀ ਕਿਤੇ ਇਦਾਂ ਤਾਂ ਨਹੀਂ ਆਪਾਂ ਇਹਨੂੰ ਜ਼ਿਆਦਾ ਔਖੀ ਤਾਂ ਨਹੀਂ ਕਰ ਲਈ ਇਹ ਚੀਜ਼ਾਂ ਜਦੋਂ ਕੋਈ ਬੰਦਾ ਸੁਣਦਾ, ਅੱਛਾ ਵੀ ਟੈਕਨੀਕ ਆ ਇਹ ਚ, ਉਹ ਵੀ ਟੈਕਨੀਕ ਆ। ਕਿਤੇ ਬੰਦਾ ਜਿਹੜਾ ਕੋਈ ਨਵਾਂ ਸਿੱਖਣਾ ਚਾਹੁੰਦਾ ਉਹਨੂੰ ਲੱਗਦਾ ਨਹੀਂ ਵੀ ਔਖਾ। ਆਪਣੀ ਸੋਚ ਆ, ਹਾਂ, ਆਪਣੀ ਇੱਕ ਕਾਮਨ ਸੈਂਸ ਆ। ਹਾਂ। ਪੂਣੀ ਦੇ ਵਿੱਚ ਤੁਹਾਨੂੰ ਹੱਦ ਵੱਧ 2 ਮਿੰਟ ਵੀ ਨਹੀਂ ਲੱਗਣੇ ਚਾਹੀਦੇ। ਹੁਣ ਮੈਂ, ਅੱਛਾ ਮੇਰੇ ਨਾਲ ਇਦਾਂ ਹੁੰਦੀ ਆ, ਮੈਂ ਪੱਗ ਬੰਨਣ ਗਿਆ ਭਾਈ, ਅੱਗੇ 10 ਪੱਗਾਂ ਬੰਨਣੀਆਂ। ਹੁਣ ਮੈਂ ਪੂਣੀ ਦੇ ਉੱਤੇ 10 ਮਿੰਟ ਦੂੰਗਾ ਤੇ ਮੈਂ 10 ਪੱਗਾਂ ਕਿੰਨਾ ਕਰਾਂਗਾ। ਮੈਂ ਹੱਥ 'ਚ ਫੜਾਣਾ, ਜਿੰਨੀ ਦੇਰ ਨੂੰ ਮੈਂ ਪਿੱਛੇ ਨੂੰ ਜਾਣਾ ਉਨੀ ਦੇਰ 'ਚ ਮੈਂ ਬੰਦੇ ਕੋਲ ਪਹੁੰਚ ਜਾਂਦਾ ਆ। ਭਾਜੀ ਪੂਣੀ ਕਰ ਲਈ? ਮੈਂ ਕਿਹਾ ਹਾਂ ਕਰ ਲਈ, ਅਸੀਂ ਦੇਖਣੀ ਸੀਗੀ। ਵਿਆਹ ਬੜਾ ਘਰ ਆ ਵੀਰ, ਮੈਂ ਕਿੱਦਾਂ ਦਿਖਾਵਾਂ? ਅੱਜ ਦਿਖਾਉਣ ਥੋੜੀ ਆਏ ਆ, ਮੈਂ ਬੰਨਣ ਆਇਆ, ਮੈਨੂੰ ਬੰਨਣ ਦੋ। ਸੋ ਇਹ ਗੱਲਾਂ ਹੈਗੀਆਂ। ਕਈ ਹੁਣ ਇੱਕ ਵੀਰ ਆਇਆ ਸੀਗਾ, ਭਾਜੀ ਮੇਰੇ ਪੇਚ ਨਹੀਂ ਸੈੱਟ ਆਉਂਦੇ, ਤੇ ਮੈਂ ਉਹਨੂੰ ਦੱਸਿਆ ਵੀ ਬਾਜ ਕਿੱਦਾਂ ਫੇਰਨਾ ਪੇਚਾਂ ਦੇ ਵਿੱਚ, ਪੇਚ ਨੂੰ ਕਿੰਨਾ ਕੁ ਮੋੜੀਦਾ ਹੁੰਦਾ, ਕੀ ਕਰੀਦਾ ਆ। ਸੋ ਹਰ ਇੱਕ ਬੰਦੇ ਦੇ ਕੁਐਸਚਨ ਹੈਗੇ ਆ ਪੱਗ ਦੇ, ਪਰ ਇਹ ਆ ਵੀ ਸਮੇਂ ਦੇ ਨਾਲ ਸਿੱਖ ਜਾਂਦਾ। ਹਾਂ, ਮੈਂ ਹੁਣ ਜਿੰਨੀ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਜਿਹੜੀ ਵਾਲੀ ਗੱਲ ਆ, ਇਹਦੇ ਵਿੱਚ ਵੀ ਇਦਾਂ ਹੀ ਆ। ਮੈਨੂੰ ਪਤਾ, ਮੈਂ ਅੱਜ ਵੀ ਚੇਤੇ, ਮੈਨੂੰ ਮਾੜਾ ਮੋਟਾ 5-6 ਸਾਲ ਦਾ ਹੁੰਦਾ ਸੀ, ਮੈਂ ਜਦ ਤਾਂ ਆਪਣੇ ਦਾਦਾ ਜੀ ਦੇ ਰੂਮ 'ਚ ਬੈਠ ਕੇ ਪ੍ਰੈਕਟਿਸ ਕਰਦਾ ਹੁੰਦਾ ਸੀਗਾ। ਤੇ ਹੁਣ ਮੈਂ 37 ਦਾ ਫਰਕ ਲਾ ਲਓ। ਮਤਲਬ ਕਿ ਜੇ ਮੈਂ ਕੇਸ ਵੀ ਕਟਾਏ, ਮੈਂ ਪੱਗ ਨਹੀਂ ਛੱਡੀ ਆਪਣੀ, ਪ੍ਰੈਕਟਿਸ ਚੱਲਦੀ ਰਹੀ। ਸਭ ਤੋਂ ਵੱਡੀ ਗੱਲ, ਮੈਂ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਸੀਗਾ ਕਿ ਮੈਨੂੰ ਪੱਗ ਇੱਥੇ ਇਸ ਲੈਵਲ ਤੇ ਮੇਰਾ ਨਾਮ ਬਣੂਗਾ ਜਾ ਕੇ, ਕਿ ਹਾਂ ਮੈਨੂੰ ਵੀ ਕੋਈ ਜਾਣੂਗਾ, ਉਹ ਵੀ ਪੱਗ ਦੇ ਨਾਮ ਤੋਂ ਜਾਣੂਗਾ ਕਿ ਫਲਾਨਾ ਮੁੰਡਾ। ਪਿਛਲੇ ਵਾਰੀ ਆਪਾਂ ਜਦੋਂ ਨਗਰ ਕੀਰਤਨ ਦੇ ਮਿਲੇ ਸੀ, ਤੁਸੀਂ ਐਜ਼ ਏ ਜੱਜ ਗਏ ਸੀ। ਹਾਂ, ਉਹ ਮੈਂ ਜੱਜਿੰਗ ਵਾਸਤੇ ਮੈਂ ਬਹੁਤ ਘੱਟ ਜਾਂਦਾ ਹੁੰਦਾ। ਮੇਰਾ ਸਿੱਧਾ ਹੀ ਕੋਰੀ ਨਾ ਆ। ਉਹਦੇ ਬਹੁਤ ਰੀਜ਼ਨ ਆ। ਜੇ ਮੈਂ ਖੋਲਣ ਤੇ ਆ ਜਾਵਾਂ, ਆਪਸ 'ਚ ਭਿੜ ਜਾਣਾ ਸਾਰਿਆਂ ਨੇ। ਉਹਦੇ 'ਚ ਮੈਨੂੰ ਸਭ ਤੋਂ ਔਖਾ ਕੰਮ ਆ ਜੱਜ ਕਰਨਾ। ਹੁਣ ਇੱਕ ਨੂੰ ਕੱਢਤਾ, ਦੂਜੇ ਦੇ ਪੇਰੈਂਟਸ ਆ ਕੇ ਖੜ ਜਾਂਦੇ ਕੋਲ ਵੀ, ਸਾਡੇ ਵਾਲੇ ਨੂੰ ਕਿਉਂ ਨਹੀਂ ਕੱਢੇ। ਨਾਲੇ ਆਪਾਂ ਤਾਂ ਸ਼ੁਰੂਆਤ 'ਚ ਤੁਸੀਂ ਕਿਹਾ ਵੀ ਤੁਹਾਨੂੰ ਤਾਂ ਆਪਣੀ ਪੱਗ ਆਪ ਪਸੰਦ ਹੋਣੀ ਚਾਹੀਦੀ, ਕੌਨਫੀਡੈਂਸ ਹੋਣਾ ਚਾਹੀਦਾ, ਕੌਨਫੀਡੈਂਸ ਰੱਖੋ। ਸੋ ਜੱਜ ਕਿੱਦਾਂ ਕਰਾਂਗੇ? ਹਾਂ, ਮੈਂ ਬਹੁਤ ਪਰ ਔਖਾ ਕੰਮ, ਪਰ ਕੰਪੀਟੀਸ਼ਨ ਹੁੰਦੇ ਬਹੁਤ ਹੁੰਦੇ ਆ। ਹੁਣ ਮੈਂ ਕੰਪੀਟੀਸ਼ਨ ਸੋਚਿਆ ਹੋਇਆ ਇੱਕ ਕਰਾਣਾ ਦਸਤਾਰ ਦਾ ਨਾ, ਮੇਰਾ ਸੁਪਨਾ ਆ। ਉਹ ਕੰਪੀਟੀਸ਼ਨ ਥੋੜਾ ਮੈਂ ਵੱਖਰੇ ਢੰਗ ਨਾਲ ਕਰਾਉਣਾ ਚਾਹੁੰਦਾ, ਜਿਹਦੇ ਵਿੱਚ ਨਾ ਕਿ ਪੱਗ ਦੇ ਕੰਪੀਟੀਸ਼ਨ ਦੇ ਨਾਲ ਨਾਲ ਨੌਲੇਜ ਦਈਏ। ਕੰਪੀਟੀਸ਼ਨ ਦਾ ਮਤਲਬ ਵੀ ਸਭ ਤੋਂ ਵੱਡੀ ਗੱਲ, ਜਦੋਂ ਆਪਾਂ ਇੱਕ ਕਲਾਸ 'ਚ ਪੜ੍ਹਦੇ ਆ, ਉਹਦਾ ਇੱਕ ਫਾਈਨਲ ਐਗਜ਼ਾਮ ਹੁੰਦਾ। ਹੁਣ ਉਹਦੇ 'ਚ ਕਈ ਰਹਿ ਜਾਂਦੇ ਆ ਤੇ ਕਈ ਫਤਿਹ ਕਰ ਜਾਂਦੇ ਆ। ਇਹੀ ਇੱਕ ਪੱਗ ਦਾ ਕੰਪੀਟੀਸ਼ਨ ਕਹਿ ਲਓ। ਕੰਪੀਟੀਸ਼ਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਜਿੱਤਣਾ ਹੀ ਜਿੱਤਣਾ, ਤੁਹਾਡੀ ਪ੍ਰਾਪਤੀ ਇੰਨੀ ਵੱਡੀ ਆ ਵੀ ਤੁਸੀਂ ਕੰਪੀਟੀਸ਼ਨ 'ਚ ਹਿੱਸਾ ਲੈ ਲਿਆ, ਤੁਹਾਨੂੰ ਹੌਸਲਾ ਮਿਲ ਗਿਆ। ਫਿਰ ਕੀ ਹੋਇਆ ਜੇ ਅੱਜ ਤੁਸੀਂ ਨਹੀਂ ਵਿਨ ਹੋਏ, ਕੀ ਪਤਾ ਕੱਲ ਨੂੰ ਉਹਦੀ ਜਗ੍ਹਾ ਤੇ ਤੁਸੀਂ ਖੜੇ ਹੋਵੋਗੇ। ਪ੍ਰੈਕਟਿਸ ਜਿੰਨੀ ਪ੍ਰੈਕਟਿਸ ਕਰੋਗੇ। ਹੁਣ ਮੇਰੇ ਕੋਲ ਕਈ ਮੁੰਡੇ ਆਣਗੇ, ਭਾਜੀ ਪੱਗ ਸਿੱਖਣੀ ਹੈ, ਕਿੰਨਾ ਟਾਈਮ ਲੱਗੇਗਾ? ਮੈਂ ਤੁਹਾਡਾ ਕੁਐਸਚਨ ਹੀ ਗਲਤ ਹੈ। ਇਹ ਸੱਚੀ ਤੁਹਾਡਾ ਕੁਐਸਚਨ ਹੀ ਗਲਤ ਹੈ। ਕੀ ਹੋਣਾ ਚਾਹੀਦਾ ਕੁਐਸਚਨ? ਸਿੱਧੀ ਗੱਲ ਇਹ ਆ, ਤੁਹਾਡੀ ਪ੍ਰੈਕਟਿਸ ਕਿੰਨੀ ਹੋ ਗਈ ਮੇਰੇ ਦੱਸਣ ਤੋਂ ਬਾਅਦ। ਹੁਣ ਮੈਂ ਤਾਂ ਦੱਸਤਾ, ਮੈਂ ਆਪਣਾ ਕੰਮ ਕਰਤਾ, ਤੁਸੀਂ ਘਰੇ ਜਾ ਕੇ ਪ੍ਰੈਕਟਿਸ ਕਰੋ ਨਾ ਕਰੋ, ਕਰਦੇ ਹੋ ਕਿ ਨਹੀਂ। ਹਾਂ, ਹੁਣ ਮੇਰਾ ਬਹੁਤ ਸਟ੍ਰਿਕਟ ਆ, ਮੈਂ ਇਸ ਗੱਲੋਂ ਮੈਂ ਕਹਿੰਦਾ ਨਾ, ਘਰੇ ਜਾ ਕੇ ਪ੍ਰੈਕਟਿਸ ਕਰਕੇ ਮੈਨੂੰ ਫੋਟੋਆਂ ਭੇਜੋ, ਮੈਨੂੰ ਵੀਡੀਓ ਕਾਲ ਕਰੋ, ਮੈਨੂੰ ਸਵਾਲ ਕਰੋ, ਤਾਂ ਹੀ ਪਤਾ ਲੱਗੇਗਾ। ਇਸ ਟਾਈਮ ਕਿੰਨੇ ਸਟੂਡੈਂਟ ਨੇ? ਹਾਲੇ ਤੱਕ ਹੁਣ ਪਿੱਛੇ ਜੇ 3-4 ਹੀ ਸੀਗੇ, ਪਰ ਹੁਣ ਮੈਂ ਐਕਚੁਅਲੀ ਟਾਈਮ ਦਾ ਬਹੁਤ ਆ। ਕਈ ਲੋਕੀ ਸ਼ੁਰੂ ਚ ਤਾਂ ਬੜਾ ਉਤਸ਼ਾਹ ਹੁੰਦਾ, ਹਾਂ, ਆਉਂਦੇ ਨੇ, ਗੱਲ ਕਰਕੇ ਜਾਂਦੇ ਆ, ਬਾਅਦ ਚ ਕੋਈ ਉਹਨਾਂ ਵੱਲੋਂ ਕੋਈ, ਹੁਣ ਮੇਰੀ ਡਿਊਟੀ ਨਹੀਂ ਕਿ ਮੈਂ ਤੁਹਾਨੂੰ ਮੋਹਰਿਓਂ ਫੋਨ ਕਰੀ ਜਾਵਾਂ। ਤੁਸੀਂ ਆਏ ਹੋ, ਜੇ ਮੈਂ ਤੁਹਾਨੂੰ ਆਪਣਾ ਟਾਈਮ ਦਿੱਤਾ ਆ, ਤੁਸੀਂ ਉਹ ਵੀ ਸਮਝੋ, ਇਨੀਸ਼ੀਏਟਿਵ ਆਪ ਲੈਣਾ ਪਾ। ਹਾਂ, ਹੁਣ ਕਈ ਆਉਂਦੇ ਆ, ਗੱਲ ਕਰਕੇ ਚੱਲ ਜਾਂਦੇ ਆ, ਕਈ
ਸਿੱਖਣ ਵਾਲੇ ਵੀ ਬਹੁਤ ਨੇ। ਹੁਣ ਇੱਕ ਮੁੰਡਾ ਸੀਗਾ, ਉਹਨੇ ਇੱਕ ਹਫ਼ਤੇ 'ਚ ਪੱਗ ਸਿੱਖ ਲਈ। ਠੀਕ ਹੈ। ਉਹਦਾ ਰੀਜ਼ਨ ਇਹ ਸੀਗਾ ਵੀ ਅਗਲਾ ਜਿਹੜੇ 2 ਘੰਟੇ ਮੇਰੇ ਕੋਲ ਲਾ ਕੇ ਜਾਂਦਾ ਸੀਗਾ, ਉਹ ਘਰੇ ਜਾ ਕੇ ਮੇਰੇ ਤੋਂ ਵੱਧ ਪ੍ਰੈਕਟਿਸ ਕਰਦਾ ਸੀਗਾ। ਤੇ ਕਮਾਲ ਦੀ ਗੱਲ ਇਹ ਆ ਭਾਜੀ, ਹਿੰਦੂਆਂ ਦਾ ਮੁੰਡਾ ਸੀ ਜਿੰਨੇ ਪੱਗ ਸਿੱਖੀ ਮੇਰੇ ਤੋਂ। ਅੱਛਾ ਜੀ। ਕਿੰਨੇ ਸ਼ੌਕ ਸੀ? ਹਾਂ, ਉਹ ਕਹਿੰਦਾ ਭਾਜੀ ਮੇਰੇ ਸੋਹਰੇ ਤਾਂ ਹੈਗੇ ਹੀ ਆ ਸਰਦਾਰ। ਕਹਿੰਦਾ ਮੈਨੂੰ ਹੁੰਦਾ ਕਿ ਮੈਂ ਗੁਰਦਾਰੇ ਜਾਵਾਂ, ਕਿਤੇ ਜਾਵਾਂ, ਪੱਗ ਬੰਨ ਕੇ ਜਾਵਾਂ। ਦੇਖੋ ਉਹਦੀ ਮਨ ਚ ਭਾਵਨਾ ਸੀ, ਮਨ ਚ ਕਿੰਨੀ। ਮੈਂ ਇੱਕ ਮੁਸਲਿਮ ਵਿਆਹ ਦੀ ਗੱਲ ਦੱਸਣ ਲੱਗਾ ਤੁਹਾਨੂੰ। ਮੈਨੂੰ ਕਾਲ ਆਈ, ਉਹਨਾਂ ਨੇ ਕਿਹਾ ਜੀ ਅਸੀਂ, ਮੈਂ ਉਹਨੂੰ ਨਾਮ ਪੁੱਛਿਆ ਤੁਹਾਡਾ ਨਾਮ ਕੀ ਹੈ ਨਾ, ਨਾਮ ਦੱਸਿਆ ਉਹਨੇ ਵੀਰ ਨੇ। ਤਾਂ ਮੈਂ ਬੜਾ ਸਰਪ੍ਰਾਈਜ਼ ਹੋਇਆ ਕਿ ਮੈਨੂੰ ਲੱਗਿਆ ਕਿ ਸ਼ਾਇਦ ਇਹਨਾਂ ਨੇ ਆਪਣੀ ਵਾਲੀ ਪੱਗ ਬਣਾਉਣੀ ਆ, ਤੁਰਲੇ ਵਾਲੀ ਪੱਗ ਨਾ। ਉਹ ਕਹਿੰਦੇ ਨਹੀਂ ਜੀ ਸਾਡੇ ਵਿਆਹ ਆ, ਅਸੀਂ ਸਾਰਿਆਂ ਨੇ ਤੁਹਾਡੀ ਸਿੱਖਾਂ ਵਾਲੀ ਪੱਗ ਬਣਾਉਣੀ ਹੈ। ਅੱਛਾ। ਉਹ ਕਹਿੰਦੇ ਬਈ ਸਾਡੇ ਨਾ ਅਸੀਂ ਨਨਕਾਣਾ ਸਾਹਿਬ ਤੋਂ ਆ, ਸੋ ਕਹਿੰਦੇ ਸਾਨੂੰ ਹੈਗਾ ਵੀ ਅਸੀਂ ਗੁਰੂ ਨਾਨਕ ਦੀ ਦਾਤ ਸਿਰ ਤੇ ਰੱਖ ਕੇ ਜਾਈ। ਮੈਂ ਬੜਾ ਭਾਜੀ ਸਰਪ੍ਰਾਈਜ਼। ਪਹਿਲੇ ਤਾਂ ਮੈਂ ਇਹ ਸੋਚਿਆ ਕਿ ਬੰਦਾ ਸੱਚੀ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਿਹਾ, ਕਿਉਂਕਿ ਸੀਰੀਅਸ ਗੱਲ ਸੀ। ਅੱਛਾ ਸਰਦਾਰ ਜੀ ਅਸੀਂ ਪੱਗਾਂ ਵੀ ਲੈਣੀਆਂ ਨੇ, ਅਸੀਂ 6 ਜਣੇ ਆ। ਮੈਂ ਕਿਹਾ ਠੀਕ ਆ। ਅੱਛਾ ਮੈਨੂੰ ਇਹ ਲੱਗਿਆ ਕਿ ਸ਼ਾਇਦ ਉਹਨਾਂ ਨੇ ਨਾ ਸਿਰਫ ਇੱਕ ਫੰਕਸ਼ਨ ਵਾਸਤੇ ਬਣਾਉਣੀ ਆ, ਪਰ ਉਹ ਮੁੰਡੇ ਦਾ ਨਿਕਾਹ ਸੀਗਾ ਉਸ ਦਿਨ। ਤੇ ਭਾਜੀ ਉਹ ਬੰਦੇ ਨੇ ਸੱਚੀ ਮੇਰੇ ਤੋਂ ਦਸਤਾਰ ਸਜਾਈ ਤੇ ਬੜੀ ਭਾਵਨਾ ਨਾਲ। ਇਹ ਨਹੀਂ ਕਿ ਹੁਣ ਜਿੱਦਾਂ ਆਪਾਂ ਤਾਂ ਚੱਲ ਗਏ ਇੱਦਾਂ ਪੱਗ ਬੰਨਣ ਜਾਂ ਕੋਈ, ਉਹ ਬੰਦੇ ਨੇ ਜੋੜੇ ਲਾ ਕੇ ਆਪਣੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਦਸਤਾਰ ਸਜਾਈ। ਤਾਂ ਮੈਨੂੰ ਕਹਿੰਦਾ ਸਰਦਾਰ ਜੀ ਪੱਗ ਬੰਨਣ ਲੱਗੇ ਗੱਲ ਨਾ ਕਰਿਓ, ਹੋ ਸਕੇ ਤਾਂ ਮਨ ਚ ਸਿਮਰਨ ਕਰੀ ਚੱਲੋ। ਦੇਖੋ ਉਹਦੀ ਭਾਵਨਾ ਸੀਗੀ ਨਾ। ਤੇ ਮੈਂ ਉਹਨੂੰ, ਤੁਸੀਂ ਫਿਰ ਇਹ ਵੀ ਦੇਖਿਆ ਹੋਣਾ, ਤੁਸੀਂ ਤਾਂ ਬਹੁਤ ਥਾਵਾਂ ਦੇ ਉੱਤੇ ਜਾਂਦੇ ਹੋ, ਵਿਆਹਾਂ ਸ਼ਾਦੀਆਂ ਤੇ ਵੀ ਬੇਕਦਰੀ ਹੁੰਦੀ ਵੀ ਦੇਖੀ ਹੁੰਦੀ ਹੈ ਭਾਜੀ, ਬਹੁਤ ਹੁੰਦੀ ਹੈ। ਧਿਆਨ ਮਤਲਬ ਕਦਰ ਨਹੀਂ ਪਾਉਂਦੇ ਕੋਈ ਨਹੀਂ। ਇੱਕ ਤਾਂ ਦੁੱਖ ਉਦੋਂ ਲੱਗਦਾ ਜਦੋਂ ਨਾ ਤੁਹਾਨੂੰ ਲਾਈਕ ਇੱਕ ਜਦੋਂ ਡਿਸਰਿਸਪੈਕਟ ਵੀ ਕਈ ਦਿੰਦੇ ਆ। ਕਿੱਦਾਂ ਮਤਲਬ ਬੋਲਣ ਦਾ ਤਰੀਕਾ, ਉਹ ਪਾਗਲ ਆ ਗਿਆ। ਅੱਛਾ। ਲਾਈਕ ਕਈ ਉਦੋਂ ਫਿਰ ਤੁਹਾਨੂੰ ਮਹਿਸੂਸ ਹੁੰਦੀ ਗੱਲ ਹੁੰਦਾ ਹੈ, ਪਰ ਕੀ ਕਰ ਸਕਦੇ ਹੋ ਉਹ ਜੇ ਬੋਲੋਗੇ ਉੱਥੇ। ਕਈ ਮੈਨੂੰ ਇੱਕ ਵਾਰੀ ਮੈਨੂੰ ਹੋਇਆ, ਲੈ ਪੱਗ ਬੰਨਣ ਦੇ ਕੌਣ ਪੈਸੇ ਲੈਂਦਾ ਇੱਥੇ, ਪੱਗ ਤਾਂ ਸਾਡੇ ਗੁਰੂਆਂ ਨੇ ਬਖਸ਼ੀ ਹੈ। ਇਹ ਕਲੀਨ ਸ਼ੇਪ ਬੰਦਾ ਸੀਗਾ ਉਹ। ਤੇ ਮੈਂ ਕਿਹਾ ਜੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ? ਕਹਿੰਦਾ ਹਾਂਜੀ। ਮੈਂ ਕਿਹਾ ਫਿਰ ਹੁਣ ਮੁੱਕਰੇ ਹੋ ਨਾ ਜਿਹੜੀ ਗੱਲ ਮੈਂ ਕਰਨ ਲੱਗਾ। ਤਾਂ ਮੈਂ ਕਿਹਾ ਪਿਓ ਪੁੱਤ ਤੇ ਤਾਂ ਨਹੀਂ ਜਾਂਦਾ ਨਾ, ਪੁੱਤ ਪਿਓ ਤੇ ਜਾਂਦਾ ਹੁੰਦਾ। ਕਹਿੰਦਾ ਹਾਂ। ਤਾਂ ਮੈਂ ਕਿਹਾ ਫਿਰ ਸਾਡੇ ਗੁਰੂ ਨੇ ਕਿਹਾ ਵੀ ਮੈਨੂੰ ਰਹਿਤ ਪਿਆਰੀ ਆ, ਸਿੱਖ ਪਿਆਰਾ ਨਹੀਂ। ਫਿਰ ਮੈਂ ਕਿਹਾ ਤੁਸੀਂ ਕੇਸ ਕੱਟ ਕਟਾ ਰੱਖਿਆ ਜੇ ਤੁਹਾਨੂੰ ਲੱਗਦਾ ਵੀ ਪੱਗ ਗੁਰੂਆਂ ਨੇ ਬਖਸ਼ੀ ਹੋਈ ਹੈ। ਮੈਂ ਕਿਹਾ ਮੇਰਾ ਸਵਾਲ ਆ, ਤੁਹਾਨੂੰ ਦੱਸੋ। ਤੇ ਅੱਗਿਓਂ ਚੁੱਪ। ਕਹਿੰਦਾ ਲੈ ਸਿੱਖੀ ਦਿਲ 'ਚ ਹੋਣੀ ਚਾਹੀਦੀ। ਮੈਂ ਕਿਹਾ ਬਹੁਤ ਸਹੀ ਗੱਲ ਕਹੀ, ਦਿਲ 'ਚ ਹੋਣੀ ਚਾਹੀਦੀ ਹੈ। ਕਿਉਂਕਿ ਜੇ ਦਿਲ 'ਚ ਜੇ ਸਾਡੇ ਕਲਗੀਆਂ ਵਾਲੇ ਪਾਤਸ਼ਾਹ ਇਹ ਗੱਲ ਸੋਚ ਲੈਂਦੇ ਨਾ, ਸ਼ਾਇਦ ਅੱਜ ਉਹਨਾਂ ਦੇ 4 ਪੁੱਤਰ ਜਿਉਂਦੇ ਰਹਿੰਦੇ। ਗੁਰੂ ਤੇਗ ਬਹਾਦਰ ਸਾਹਿਬ ਜਿਉਂਦੇ ਰਹਿੰਦੇ, ਸਰਬੰਸ ਜਿਉਂਦਾ ਰਹਿੰਦਾ ਉਹਨਾਂ ਦਾ। ਉਹਨਾਂ ਨੇ ਇਹ ਚੀਜ਼ ਸੋਚੀ ਨਹੀਂ। ਉਹਨਾਂ ਨੇ ਇਹ ਸੋਚਿਆ ਵੀ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸਤਿਚਾਰ। ਉਹਨਾਂ ਨੇ ਤਾਂ ਇਹ ਸੋਚਿਆ ਸਾਡੇ ਲਈ, ਸਾਨੂੰ ਆਪਣਾ ਧੀ ਪੁੱਤ ਕਹਿ ਕੇ ਗਏ ਆ। ਇਹਦਾ ਮਤਲਬ ਆ ਗੱਲ ਤੁਸੀਂ ਕਹਿੰਦੇ ਹੋ ਕਿ ਪੱਗ ਬੰਨਣ ਦੇ ਪੈਸੇ ਨਹੀਂ, ਪਰ ਤੁਸੀਂ ਇਸ ਗੱਲ ਤੇ ਮੁਨਕਰ ਹੋ ਰਹੇ ਹੋ ਕਿ ਮੈਂ ਦਾੜੀ ਕੇਸ ਨਹੀਂ ਰੱਖਣੀ। ਹਿਪੋਕ੍ਰੇਸੀ ਆ ਜਾਂਦੀ। ਹਾਂ। ਤੇ ਉਹ ਤੁਹਾਨੂੰ ਲੱਗਦਾ ਵੀ ਇਹ ਹਿਪੋਕ੍ਰੇਸੀ। ਹਾਂ ਵੀ ਇੱਕ ਪਾਸੇ ਤਾਂ ਤੁਸੀਂ ਗੁਰੂ ਸਾਹਿਬ ਦੀ ਉਹ ਗੱਲ ਕਰਦੇ, ਪਰ ਗੁਰੂ ਸਾਹਿਬ ਦੀ ਦੂਜੀ ਗੱਲ ਨਹੀਂ ਮੰਨਦੇ। ਹਾਂ। ਹੁਣ ਇੱਥੇ ਮੈਨੂੰ ਆਫਰ ਮਿਲੀ ਸੀ ਇੱਕ ਵਾਰੀ, ਕਿਸੇ ਮੂਵੀ 'ਚ ਪੱਗ ਬੰਨਣ ਦੀ ਆਫਰ ਮਿਲ ਰਹੀ ਸੀ। ਤੇ ਮੈਂ ਉਹਨਾਂ ਨੂੰ ਮਨਾ ਕਰਤਾ ਸੀਗਾ ਵੀ ਸੌਰੀ। ਮੈਂ ਕਿਹਾ ਵੀ ਮੈਂ ਟਾਈਮ ਨਹੀਂ ਦੇ ਸਕਦਾ ਤੁਹਾਨੂੰ। ਅੱਛਾ, ਉਹ ਕਿਉਂ? ਉਹਦਾ ਰੀਜ਼ਨ ਸੀਗਾ, ਉਹ ਕਹਿੰਦੇ ਸੀ ਟਰੈਵਲਿੰਗ ਬਹੁਤ ਆ। ਫਿਰ ਉਹਨਾਂ ਦੇ ਨਾਲ ਹੀ ਰਹਿਣਾ ਪੈਣਾ ਸੀਗਾ। ਕਈ ਗੱਲਾਂ ਸੀਗੀਆਂ ਜਿਹੜੀਆਂ ਮੈਨੂੰ ਲੱਗਿਆ ਕਿ ਨਹੀਂ ਪੋਸੀਬਲ। ਫਿਰ ਪਰਿਵਾਰ ਨੂੰ ਨਹੀਂ ਸੀ ਟਾਈਮ ਹੋਣਾ? ਮੇਰੀ ਬੇਟੀ ਵਾਸਤੇ ਮੈਂ ਵੀ ਕਈ ਉਹ ਚੀਜ਼ ਮੈਨੂੰ ਹੋਇਆ, ਬੜਾ ਫੀਲ ਹੋਇਆ ਸੀ ਬਾਅਦ ਚੋਂ। ਪਰ ਮੈਂ ਦੇਖਿਆ ਭਾਜੀ ਮੁੰਡੇ ਸਵੇਰੇ ਸਵੇਰੇ ਹੀ ਆਪਣਾ ਪਤਾ ਨਹੀਂ ਮੂੰਹ 'ਚ ਕੁਛ ਰੱਖਦੇ ਆ। ਉਹ ਮੈਂ ਦੇਖਿਆ, ਖੁਦ ਦੇਖੀਆਂ ਚੀਜ਼ਾਂ। ਫਿਰ ਕਈ ਜਗ੍ਹਾ ਤੇ ਦਿਲ ਨਹੀਂ ਕਰਦਾ ਪੱਗ ਬੰਨਣ ਨੂੰ ਜਾਣ ਨੂੰ। ਇੱਕ ਜਗ੍ਹਾ ਮੈਂ ਪੱਗ ਛੱਡ ਕੇ ਆ ਗਿਆ ਸੀ। ਮਨਾ ਕਰਤਾ ਸੀ? ਹੋਰ ਮੈਂ ਕੀ ਗੱਲ ਹੋਈ ਸੀ ਭਾਜੀ? ਉੱਥੇ ਉਹ ਵੈਪਰਾਈਜ਼ਰ ਯੂਜ਼ ਕਰੀ ਜਾਂਦੇ ਹਨ ਤੇ ਜਿਹੜੀ ਈ ਸਿਗਰਟ ਹੁੰਦੀ ਹੈ। ਹਾਂ। ਫਿਰ ਉਹ ਇੱਕ ਜਗ੍ਹਾ ਬੜੀ ਪੁਰਾਣੀ ਗੱਲ ਆ ਵੈਸੇ, ਅੱਜ ਦੀ ਨਹੀਂ ਹੈ, ਬਹੁਤ ਪੁਰਾਣੀ ਗੱਲ ਆ। ਤੇ ਇੱਕ ਫਿਰ ਉਹ ਨਾਲੇ ਤੁਸੀਂ ਜਾਣਾ ਯਾਰ ਗੁਰੂ ਘਰ ਆ, ਤੁਸੀਂ ਉੱਥੇ ਆਂਡੇ ਬਣਾਈ ਜਾਂਦੇ ਹੋ,
ਪਰ ਉਹ ਥੋੜਾ ਜਿਹਾ ਨਾ ਮੈਨੂੰ ਬਹੁਤ ਫੀਲ ਹੋਇਆ ਸੀ ਉਸ ਟਾਈਮ ਤੇ। ਤਾਂ ਮੈਂ ਉਹ ਬੰਦੇ ਦਾ ਡਿਪੋਜ਼ਿਟ ਵੀ ਵਾਪਸ ਦੇ ਦਿੱਤਾ ਸੀਗਾ। ਮੈਂ ਕਿਹਾ ਡਿਪੋਜ਼ਿਟ ਰੱਖੋ, ਮੈਂ ਚੱਲਦਾ ਕੱਲ ਨੂੰ। ਕਿਉਂਕਿ ਮੈਂ ਨਹੀਂ, ਮੈਨੂੰ ਤੁਹਾਨੂੰ ਲੱਗਾ ਵੀ ਇਹ ਸਿਰਫ ਦਿਖਾਵੇ ਨੂੰ ਹੀ ਬਸ ਸਿਰਫ ਦਿਖਾ, ਇਹਨਾਂ ਨੇ ਲਾਵਾਂ ਲੈਣ ਜਾਣਾ, ਇਹਨਾਂ ਨੂੰ ਕੋਈ ਪਰ ਮਤਲਬ ਮੈਜੋਰਟੀ ਚ ਅੱਜ ਕੱਲ ਇਦਾਂ ਨਹੀਂ, ਘੱਟ ਆ ਵੈਸੇ। ਘੱਟ ਆ। ਅੱਜ ਕੱਲ ਤੁਸੀਂ ਜੋ ਦੇਖਦੇ ਆ, ਤੁਸੀਂ ਜ਼ਿਆਦਾ ਵਿਆਹਾਂ ਸ਼ਾਦੀਆਂ ਹਾਂ, ਤੇ ਨਹੀਂ ਇਸ ਪਾਸੇ ਇਸ ਐਂਗਲ ਤੋਂ ਤੁਸੀਂ ਦੇਖ ਰਹੇ ਹੋ। ਹਾਂ, ਪਰ ਆਪਣੇ ਜਿਹੜੇ ਖਾਸ ਕਰਕੇ ਆਪਣੇ ਨਵੇਂ ਮੁੰਡੇ ਆ ਰਹੇ ਨੇ ਜਾਂ ਹੁਣ ਦੀ ਜਨਰੇਸ਼ਨ, ਕਾਫੀ ਫਰਕ ਆ ਅੱਗੇ ਨਾਲੋਂ, ਜ਼ਮੀਨ ਆਸਮਾਨ ਦਾ ਫਰਕ ਆ। ਜਿਹੜੇ ਹੁਣ ਮੈਨੂੰ ਲੱਗਦਾ ਪੱਗਾਂ ਵਾਲੇ ਕੁਝ ਜਿਨ੍ਹਾਂ ਨੂੰ ਉਹ ਫੋਲੋ ਕਰਦੇ, ਉਹਦੇ ਨਾਲ ਵੀ ਫਰਕ ਪੈਂਦਾ। ਹਾਂਜੀ, ਫਰਕ ਪੈਂਦਾ। ਲਾਈਕ ਇਹ ਵੀ ਹੁਣ ਅੱਗੇ ਮੈਂ ਨਾ ਪੱਗ ਬੰਨ੍ਹ ਕੇ ਜਾਂਦਾ ਹੁੰਦਾ ਸੀਗਾ ਏਦਾਂ, ਹੁਣ ਮੈਂ ਦਮਾਲਾ ਸਜਾ ਕੇ ਜਾਂਦਾ। ਤੇ ਜਦੋਂ ਤਾਂ ਮੈਂ ਦਮਾਲਾ ਸਜਾ ਕੇ ਜਾਣ ਲੱਗਾ, ਉਹ ਉਸ ਗੱਲ ਨੇ ਮੈਨੂੰ ਬਹੁਤ ਫਰਕ ਦਿੱਤਾ। ਅੱਛਾ, ਬਹੁਤ ਇੱਜ਼ਤ ਮਿਲਦੀ ਆ ਤੁਹਾਨੂੰ। ਇੱਕੋ ਦੇਖਦੇ ਕਿ ਦਾੜਾ ਪ੍ਰਕਾਸ਼ ਆ, ਫਿਰ ਇੱਜ਼ਤ ਮਾਣ ਵੀ ਬਹੁਤ ਦਿੰਦੇ ਆ, ਇੱਕ ਪਿਆਰ ਬੜਾ। ਨਹੀਂ ਤਾਂ ਇੱਕ ਭਾਜੀ ਆਪਣੀ ਨਾ ਵਰਡਿੰਗ 'ਚ ਬਹੁਤ ਫਰਕ ਆ। ਕਈ ਪੱਗ ਪੁੱਗ ਕਹਿ ਦਿੰਦੇ ਨੇ ਹਨਾ, ਕਈ ਕਹਿੰਦੇ ਪੱਗ ਪਾ ਦੋ, ਪਾਈ ਥੋੜੀ ਜਾਂਦੀ ਪੱਗ ਸਜਾਈ ਜਾਂਦੀ ਆ, ਸ਼ਰਟ ਪਾਈ ਜਾਂਦੀ, ਕੱਪੜੇ ਪਾਈ ਜਾਂਦੇ ਆ, ਟੋਪੀ ਪਾਈ ਜਾਂਦੀ ਆ। ਇਹ ਵੀ ਅੱਜ ਕੱਲ ਵੈਸੇ ਬਹੁਤ ਆ, ਟੋਪੀ ਦੀ ਤੁਸੀਂ ਗੱਲ ਕੀਤੀ ਆ। ਟੋਪੀ ਦਾ ਤਾਂ ਮੈਨੂੰ ਹਾਸਾ ਉਹਨਾਂ ਤੇ ਆਉਂਦਾ ਜਿਨ੍ਹਾਂ ਦੇ ਕੇਸ ਹੈਗੇ ਨੇ, ਉਹ ਕੁੜੀਆਂ ਵਾਂਗੂ ਭੈਣਾਂ ਵਾਂਗੂ ਨਾ ਜੂੜਾ ਜਿਹਾ ਕਰ ਲੈਂਦੇ ਪਿੱਛੇ, ਫਿਰ ਟੋਪੀ ਪਾ ਲੈਂਦੇ। ਮੈਂ ਅੱਗੇ ਵੀ ਕਹਿ ਚੁੱਕਾ ਕਿ ਜੇ ਇੰਨਾ ਹੀ ਸ਼ੌਂਕ ਹੈ ਯਾਰ, ਬੂਟੀਕ ਵਗੈਰਾ ਚੱਲਿਆ ਕਰੋ, ਸੂਟ ਵੀ ਸਵਾ ਲਓ ਫਿਰ। ਨਹੀਂ, ਪਰ ਇਹ ਕਰੈਕਟ ਗੱਲ ਦੀ ਥੋੜੀ ਬਹੁਤ ਗਲਤ ਆ ਜੀ, ਬਹੁਤ ਨਹੀਂ। ਗਲਤ ਆ। ਮੈਂ ਤੁਸੀਂ ਜਿੱਦਾਂ ਇਹ ਗੱਲ ਕਹਿ ਰਹੇ ਆ, ਉਹ ਬੰਦਾ ਜੁੜੂਗਾ ਕਿ ਟੁੱਟੂਗਾ ਜੇ ਤੁਸੀਂ ਉਹਨੂੰ ਇਦਾਂ ਕਹਿ ਉਹਨੂੰ ਦਿੰਦੇ? ਫੀਲ ਹੋਣਾ ਚਾਹੀਦਾ, ਮੈਂ ਕਹਿੰਦਾ। ਅੱਛਾ, ਹੁਣ ਇੱਕ ਗੱਲ ਦੱਸੋ, ਤੁਸੀਂ ਸ਼ੀਸ਼ੇ ਮੂਹਰੇ ਖੜੇ ਹੋ ਕੇ ਪੱਗ ਬੰਨ੍ਹਦੇ ਹੋ, ਤੁਹਾਨੂੰ ਆਪਣੇ ਆਪ 'ਚ ਇੱਕ ਪ੍ਰਾਊਡ ਜੀ ਫੀਲਿੰਗ ਆਉਂਦੀ ਹੈ, ਠੀਕ ਹੈ। ਇੱਕ ਟਾਈਮ ਤੇ ਤੁਸੀਂ ਕੀ ਕਰ ਰਹੇ ਹੋ, ਪਿੱਛੇ ਵਾਲ ਖੋਲ ਕੇ ਬੂੰਡੀ ਜੀ ਕਰਕੇ ਟੋਪੀ ਪਾ ਰਹੇ ਹੋ। ਤੁਸੀਂ ਪੱਗ ਵਾਲੀ ਫੋਟੋ ਤੇ ਟੋਪੀ ਵਾਲੀ ਫੋਟੋ 'ਚ ਦੇਖੋ, ਤੁਸੀਂ ਉਹਨਾਂ ਲੋਕਾਂ ਵਾਸਤੇ ਤਾਂ ਸੋਹਣੇ ਲੱਗੋਗੇ ਜਿਨ੍ਹਾਂ ਨੂੰ ਪੱਗ ਦੀ ਨੌਲੇਜ, ਜਿਨ੍ਹਾਂ ਨੂੰ ਇਹੀ ਨਹੀਂ ਪਤਾ ਕਿ ਪੱਗ ਹੈ ਕੀ। ਪਰ ਤੁਸੀਂ ਕਿੰਨਾ ਵੱਡਾ ਆਪਣੇ ਆਪ ਦਾ ਜਲੂਸ ਕੱਢ ਰਹੇ ਹੋ। ਸਰਦਾਰ ਹੋਵੇ ਤਾਂ ਸਿਰ ਤੇ ਟੋਪੀ ਸਜਾਏ। ਇੱਥੇ ਆਈ ਥਿੰਕ ਥੋੜੀ ਜਿਹੀ ਸਾਈਕੋਲੋਜੀ ਦੀ ਗੱਲ ਆ ਜਾਂਦੀ ਆ। ਸਿਮਰ ਵੀ ਮੈਨੂੰ ਯਾਦ ਆ, ਇੱਕ ਵਾਰੀ ਨਾ ਮੈਂ ਸ਼ਾਰਕਸ ਦੀ ਗੇਮ ਦੇਖਣ ਗਿਆ ਸੀ, ਤੇ ਜਿਹੜੇ ਸ਼ਾਰਕਸ ਦਾ ਕਲਰ ਉਸੇ ਰੰਗ ਦੀ ਮੈਂ ਪੱਗ ਬੰਨ੍ਹ ਕੇ ਗਿਆ ਸੀਗਾ। ਕਹਿੰਦੇ ਯਾਰ ਬੜਾ ਸੋਹਣਾ ਲੱਗਦਾ, ਤੂੰ ਤੇ ਸ਼ਾਰਕਸ ਦੇ ਕਲਰ ਵਾਲੀ ਪੱਗ ਬੰਨ੍ਹੀ ਆ, ਹਨਾ। ਇਨਫੈਕਟ ਜਿਹੜੇ ਬਾਹਰਲੇ ਆ ਉਹ ਮਾਈਂਡ ਥੋੜੀ ਕਰਦੇ, ਨਹੀਂ ਕਰਦਾ ਕੋਈ ਵੀ ਨਹੀਂ। ਇਹ ਤੁਹਾਨੂੰ ਲੱਗਦਾ ਵੀ ਲੋਕ ਦੂਜਿਆਂ ਦੇ ਵਿੱਚ ਮਿਲਣ ਦੇ ਖਾਤਰ ਇਦਾਂ ਦੀ ਚੀਜ਼ ਕਰ ਲੈਂਦੇ ਆ? ਬਿਲਕੁਲ। ਹੁਣ ਥੋੜਾ ਇਨਫੀਰੀਅਰ ਸਮਝਦੇ ਇੱਕ ਮੈਨੂੰ ਵੀਰ ਮਿਲਿਆ ਸੀਗਾ, ਉਹ ਚਲੋ ਆਪਣੇ ਨਾਲ ਉਹਦਾ ਬੜਾ ਪਿਆਰ ਆ। ਮੈਂ ਉਹਨੂੰ ਫੀਲ ਕੀਤਾ, ਮੈਂ ਕਿਹਾ ਯਾਰ ਭਾਜੀ ਤੂੰ ਇੰਨੀ ਸੋਹਣੀ ਪੱਗ ਸਜਾਉਣਾ ਯਾਰ, ਪਰ ਮੈਂ ਕਿਹਾ ਮੈਨੂੰ ਬਹੁਤ ਫੀਲ ਹੁੰਦਾ ਜਦ ਤੂੰ ਟੋਪੀ ਪਾ ਲੈਂਦਾ। ਅੱਛਾ। ਕਹਿੰਦਾ ਭਾਜੀ ਯਾਰ ਮੈਂ ਸੱਚ ਦੱਸਾਂ, ਮੇਰਾ ਸਰਕਲ ਵੀ ਥੋੜਾ ਇਦਾਂ ਦਾ ਆ, ਮੈਂ ਘੁੰਮਦਾ ਫਿਰਦਾ ਬਾੜਾ ਆ, ਤੇ ਮੈਨੂੰ ਹੁੰਦਾ ਵੀ ਟੋਪੀ ਪਾਉਣ ਨਾਲ ਸੇਫਟੀ। ਮੈਂ ਕਿਹਾ ਨਹੀਂ, ਇਹ ਤੇਰਾ ਭੁਲੇਖਾ ਆ। ਸੇਫਟੀ ਟੋਪੀ ਨਾਲ? ਹਾਂ, ਕਿ ਮੈਨੂੰ ਕੋਈ ਪੁਆਇੰਟ ਨਹੀਂ ਕਰੂਗਾ ਕਿ ਇਦਾਂ। ਮੈਂ ਕਿਹਾ ਭਾਜੀ ਕਾਸ਼ ਭਾਈ ਤਾਰੂ ਸਿੰਘ ਜੀ ਵੀ ਨਾ ਇਹੀ ਗੱਲ ਸੋਚ ਲੈਂਦੇ, ਜਿਨ੍ਹਾਂ ਨੇ ਕੇਸਾਂ ਦੇ ਖਾਤਰ ਕੇਸ ਨਹੀਂ ਬੰਦ। ਭਾਈ ਤਾਰੂ ਸਿੰਘ ਨੇ ਖੋਪੜ ਲਵਾ ਲਿਆ। ਉਹਨਾਂ ਨੇ ਮਹਾਰਾਜ ਅੱਗੇ ਇਹੀ ਅਰਦਾਸ ਕੀਤੀ, ਮਹਾਰਾਜ ਮੇਰੇ ਕੇਸ ਹੋ ਗਏ ਤਾਂ ਮੈਂ ਤਾਂ ਜਿਉਂਦਾ ਜੀ ਮਰ ਜਾਣਾ, ਵੀ ਮੇਰੇ ਖੋਪੜ ਲਾਤਾ ਉਹਨਾਂ ਨੇ, ਹਨਾ। ਮੈਂ ਕਿਹਾ ਕਾਸ਼ ਉਹ ਬੰਦੇ ਨੂੰ ਜਦੋਂ ਮੈਂ ਸਮਝਾਇਆ ਹੌਲੀ ਹੌਲੀ, ਦੇਖੋ ਅੱਜ ਉਹ ਬੰਦੇ ਨੇ ਟੋਪੀ ਬਿਲਕੁਲ ਛੱਡਤੀ। ਮੈਨੂੰ ਲੱਗਦਾ ਵੀ ਕਿਸੇ ਤੇ ਅਗਰੈਸਿਵ ਹੋ ਕੇ ਬੋਲਣ ਨਾਲੋਂ ਚੰਗਾ ਉਹਨੂੰ ਪਿਆਰ ਨਾਲ ਸਮਝਾਓ, ਉਹਨੂੰ ਦੱਸੋ ਕਿ ਇਹ 6 ਲੜ ਨਹੀਂ ਹੈਗੇ, ਇਹ ਬਹੁਤ ਵੱਡੀ ਦਾਤ ਆ, ਇਹ ਨਾ ਇਹ ਪੂਰੀ ਜ਼ਿੰਮੇਵਾਰੀ, ਵੈਲਿਊ ਸਮਝੋ। ਜਦੋਂ ਤੁਸੀਂ ਪੱਗ ਬੰਨ੍ਹਦੇ ਹੋ ਨਾ ਭਾਜੀ, ਉਸ ਟਾਈਮ ਤੇ ਫਿਰ ਤੁਸੀਂ ਰੀਪ੍ਰੈਜ਼ੈਂਟ ਇੱਕ ਇੰਡੀਆ ਨੂੰ ਵੀ ਕਰ ਰਹੇ ਹੋ, ਇੱਕ ਪੰਜਾਬ ਨੂੰ ਕਰ ਰਹੇ ਹੋ, ਸਭ ਤੋਂ ਵੱਧ ਪੰਜਾਬ ਨੂੰ ਕਰ ਰਹੇ ਹੋ। ਕਿਉਂਕਿ ਦਸਤਾਰ ਮਹਾਰਾਜ ਕਹਿੰਦੇ ਸੀ ਨਾ ਕਿ ਮੈਂ ਐਸਾ ਖਾਲਸਾ ਸਜਾਊਂਗਾ ਕਿ ਲੱਖਾਂ 'ਚੋਂ ਇੱਕ ਨਜ਼ਰ ਆਇਆ ਕਰੂਗਾ। ਅਕਸਰ ਕਿੰਨਾ ਹੁੰਦਾ ਨਾ ਕਿ ਲੋਕੀ ਭਾਵੇਂ ਲੱਖ ਘੁੰਮਦੇ ਹੋਣ, ਪਰ ਇੱਕ ਸਰਦਾਰ ਦੂਰੋਂ ਕਹਿ ਸਕਦੇ ਉਹ ਹੋ ਜਾਂਦਾ ਪਿਆ ਜੀ, ਸਰਦਾਰ ਆ। ਜਿੰਨੇ ਨਾਲੇ ਮੈਨੂੰ ਪ੍ਰਾਊਡ ਫੀਲ ਆ ਜੀ, ਮੇਰੀ ਸ਼ਾਨ ਬਣਦੀ ਆ, ਕੋਈ ਸਿੰਘ ਕਹਿ ਕੇ ਬੁਲਾਉਂਦਾ। ਹੁਣ ਟੋਪੀ ਪਾ ਕੇ ਤੁਸੀਂ ਦੇਖ ਲਓ, ਇੱਕ ਐਗਜ਼ਾਮਪਲ ਕਰਕੇ ਕਦੀ ਦੇਖ ਲਿਓ, ਇੱਕ ਸੈਸਧਾਰੀ ਵੀਰ ਖੜਾ ਕਰ ਲਓ, ਇੱਕ ਟੋਪੀ ਪਾ ਕੇ ਤਾਂ ਇੱਕ ਪੱਗ ਵਾਲਾ, ਉਹਨੂੰ ਉਸ ਹਿਸਾਬ ਨਾਲ ਰਿਸਪੈਕਟ ਨਹੀਂ ਮਿਲੇਗੀ। ਵਿੱਚ ਵਾਲੇ ਨੂੰ ਵੀ ਉਹ ਭਾਜੀ ਇੱਦਾਂ, ਜਿਹੜੇ ਸਰਦਾਰ ਖੜਾ ਉਹਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਂਦਾ। ਸਾਡੇ ਲਈ ਕਿੰਨੀ ਪ੍ਰਾਊਡ ਵਾਲੀ ਗੱਲ ਹੈ ਕਿ ਸਾਨੂੰ ਜੀ ਕਹਿ ਕੇ ਬੁਲਾਉਂਦਾ ਕੋਈ ਸਰਦਾਰ ਜੀ, ਭਾਵੇਂ ਜੇਬ 'ਚ ਧੇਲਾ ਨਾ ਹੋਵੇ, ਫੇਰ ਵੀ ਤੁਹਾਨੂੰ ਇੰਨੀ ਇੱਜ਼ਤ ਦੇ ਰਹੇ ਨੇ।
ਮੇਰੇ ਹਿਸਾਬ ਨਾਲ ਜਿਹੜੀ ਪੱਗ ਆ ਨਾ, ਇਹ ਆਪਣੇ ਆਪ ਚ ਪੰਜਾਬ ਆ। ਫਿਰ ਤੁਹਾਡੀ ਜ਼ਿੰਮੇਵਾਰੀ ਦੁੱਗਣੀ ਹੋ ਗਈ ਇੱਥੇ, ਫਿਰ ਘੱਟ ਨਹੀਂ ਗਈ ਜੀ। ਔਰ ਮੈਨੂੰ ਪ੍ਰਾਊਡ ਫੀਲ ਇਸ ਗੱਲ ਦਾ ਕਿ ਮੇਰੀ ਪੱਗ ਨੇ ਮੈਨੂੰ ਬਣਾਤਾ। ਮੇਰੀ ਪੱਗ ਨੇ ਮੇਰੀ ਲੋਕਾਂ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ। ਤੇ ਤੁਸੀਂ ਐਜ਼ ਅ ਕਰੀਅਰ ਵੀ ਇਹਨੂੰ ਕਰੀਅਰ ਵੀ, ਹਾਂ ਖੁਸ਼ ਹਾਂ ਤੁਸੀਂ? ਬਹੁਤ ਖੁਸ਼ ਹਾਂ, ਸੰਤੁਸ਼ਟ ਪੂਰਾ। ਇਸੇ ਪੱਗ ਨੇ ਮੈਨੂੰ ਆਊਟ ਆਫ ਸਟੇਟ ਭੇਜਿਆ। ਇਸੇ ਪੱਗ ਨੇ ਮੈਨੂੰ ਲਾਈਕ ਹੁਣ ਪਹਿਲੀ ਵਾਰੀ ਮੈਨੂੰ ਆਊਟ ਆਫ ਕੰਟਰੀ ਭੇਜਣਾ ਆ। ਇਸੇ ਪੱਗ ਨੇ ਮੈਨੂੰ ਲਾਈਕ ਉੱਥੇ ਤੱਕ ਭੇਜਿਆ ਜਿੱਥੇ ਕੱਲਾ ਮੈਂ ਹੀ ਸੀਗਾ ਸਰਦਾਰ। ਮੈਂ ਇੱਕ ਸ਼ੇਅਰ ਕਰਦਾ, ਮੈਂ ਗਿਆ ਸੀਗਾ ਇੱਥੇ ਓਹਾਇਓ ਡਬਲਿੰਗ ਸਟੇਟ ਚ, ਮੈਂ ਕਿਤੇ ਗਿਆ ਸੀਗਾ, ਮੈਨੂੰ ਯਾਦ ਨਹੀਂ ਹੈਗਾ, 2018 ਦੀ ਗੱਲ ਆ। ਉੱਥੇ ਸਾਰੇ ਗੁਜਰਾਤੀ, ਸਾਰੇ, ਤੇ ਮੈਂ ਇਕੱਲਾ ਸਰਦਾਰ। ਤੇ ਮੈਂ ਜਦੋਂ 에ਅਰਪੋਰਟ ਤੋਂ ਹੋਟਲ ਉੱਥੇ ਪਹੁੰਚਿਆ ਨਾ, ਉਹ ਭਾਈ ਸਾਹਿਬ ਉਹਨਾਂ ਨੇ ਬੜੇ ਪਿਆਰ ਨਾਲ ਸਵਾਗਤ ਕੀਤਾ ਕਿ ਸਰਦਾਰ ਜੀ ਆਏ ਨੇ। ਤੇ ਬੜਾ ਮੈਨੂੰ ਮਾਣ ਮਹਿਸੂਸ ਹੋਇਆ ਕਿ ਮੈਂ ਇਕੱਲਾ ਪੱਗ ਵਾਲਾ, ਤਾਂ ਸਭ ਨੇ ਮੈਨੂੰ ਸਰਦਾਰ ਜੀ ਕਹਿ ਕੇ ਗੱਲ ਕੀਤੀ, ਭਾਈ ਜੀ ਕਹਿ ਕੇ ਗੱਲ ਕੀਤੀ। ਠੀਕ ਹੈ। ਕਿਉਂਕਿ ਉਹਨਾਂ ਨੂੰ ਇੱਕ ਮੈਨੂੰ ਨਹੀਂ ਰਿਸਪੈਕਟ ਦਿੱਤੀ ਉਹਨਾਂ ਨੇ, ਜੋ ਮੈਂ ਸਮਝਦਾ। ਉਹਨਾਂ ਨੇ ਮੇਰੀ ਦਸਤਾਰ ਨੂੰ। ਤੁਸੀਂ ਨਾਨ ਸਿੱਖ ਵਿਆਹਾਂ ਤੇ ਜ਼ਿਆਦਾ ਜਾਂਦੇ ਆ ਜਾਂ ਸਿੱਖ ਵਿਆਹਾਂ ਤੇ ਜ਼ਿਆਦਾ? ਦੋਨਾਂ ਤੇ ਬਰਾਬਰ ਹੀ ਆ ਵੈਸੇ। ਅੱਜ ਕੱਲ ਜ਼ਿਆਦਾ ਮੈਨੂੰ ਤੁਸੀਂ ਚਾਹੁੰਦੇ ਆ ਵੀ ਜਿਹੜੇ ਸਿੱਖ ਆ ਮੁੰਡੇ ਆਪਣੇ ਐਟਲੀਸਟ ਪੱਗ ਬੰਨ੍ਹਣੀ ਸਿੱਖਣ? ਡੈਫੀਨਿਟਲੀ ਹੈਨਾ। ਹੁਣ ਇੱਕ ਵੀਰ ਮੇਰੇ ਕੋਲ ਟ੍ਰੇਨਿੰਗ ਲੈ ਰਿਹਾ, ਉਹ ਆਪਣੇ ਵਿਆਹ ਕਰਕੇ ਹੀ ਮੇਰੇ ਤੋਂ ਪੱਗ ਬੰਨਣ ਦੀ ਟ੍ਰੇਨਿੰਗ ਲੈ ਰਿਹਾ। ਅੱਛਾ। ਉਹ ਕਹਿੰਦਾ ਭਾਜੀ ਮੈਂ ਚਾਹੁੰਦਾ ਵਿਆਹ ਵਾਲੇ ਦਿਨ ਮੈਂ ਆਪ ਪੱਗ ਬੰਨਾਂ। ਵਧੀਆ ਗੱਲ ਆ। ਦੇਖੋ ਉਹਦੀ ਸੋਚ। ਹਾਲਾਂਕਿ ਮੈਂ ਉਹਨੂੰ ਚਾਰਜ ਕਰ ਰਿਹਾ, ਇਹ ਨਹੀਂ ਕਿ ਮੈਂ ਨਹੀਂ ਕਰ ਰਿਹਾ, ਪੂਰਾ ਉਹਨੂੰ ਟਾਈਮ ਦੇ ਰਿਹਾ। ਉਹ ਕਹਿੰਦਾ ਮੇਰਾ ਵਿਆਹ ਆ ਦਸੰਬਰ ਚ। ਕਹਿੰਦਾ ਭਾਜੀ ਮੈਂ ਨਹੀਂ ਚਾਹੁੰਦਾ ਮੈਂ ਕਿਸੇ ਨੂੰ, ਹਾਂ ਕਹਿੰਦਾ ਮੈਂ ਤੁਹਾਨੂੰ ਹਾਇਰ ਇਸ ਕਰਕੇ ਕੀਤਾ ਆ ਕਿ ਜਿਹੜੇ ਮੇਰੇ ਨਾਲ ਦੇ ਬੰਦੇ ਆ ਤੁਸੀਂ ਉਹਨਾਂ ਦੇ ਬੰਨਦੇ ਹੋ, ਪਰ ਵਿਆਹ ਵਾਲੀ ਪੱਗ ਕਹਿੰਦਾ ਮੈਂ ਆਪ ਬੰਨਾਂ। ਹੁਣ ਮੈਂ ਉਹਦੇ ਜਾਗੋ ਦੇ ਵੀ ਪੱਗ ਬੰਨਣੀ ਹੈ, ਮੁੰਡੇ ਦੇ ਸਾਈਡ ਤੁਰਲੇ ਵਾਲੀ। ਠੀਕ ਹੈ। ਅੱਛਾ, ਫਿਰ ਕਈ ਤਰ੍ਹਾਂ ਦੇ ਸਟਾਈਲ ਬਣ ਲੈਣੇ? ਹਾਂਜੀ ਹਾਂਜੀ। ਕਿਹੜੇ ਸਟਾਈਲ ਬਣ ਲੈਣੇ? ਮੈਂ ਭਾਜੀ ਬਲਾਂ ਵਾਲੀ ਪੱਗ ਹੋ ਗਈ, ਪੋਚਮੀ ਦਸਤਾਰ, ਪਟਿਆਲਾ ਸ਼ਾਹੀ, ਸੈਮੀ ਪਟਿਆਲਾ, ਅੰਮ੍ਰਿਤਸਰ ਸ਼ਾਹੀ, ਡਬਲ ਪੇਚਾਂ ਵਾਲੀ ਪੱਗ, ਦਮਾਲੇ ਚ ਕਹਿ ਲਓ ਕਿਸੇ ਤਰੀਕੇ ਦਾ ਵੀ ਮਹਾਰਾਜ ਦੀ ਕਿਰਪਾ ਨਾਲ। ਫਿਰ ਸਾਈਡ ਤੁਰਲੇ ਵਾਲੀ ਪੱਗ ਹੋ ਗਈ, ਭੰਗੜੇ ਵਾਲੀ ਪੱਗ ਹੋ ਗਈ, ਇਹ ਹੈ ਹੀ ਨੇ ਤਰ੍ਹਾਂ ਦੀਆਂ। ਹਾਂ, ਜੋਧਪੁਰੀ ਪੱਗ ਹੋ ਗਈ, ਸਾਫਾ। ਸਭ ਤੋਂ ਜ਼ਿਆਦਾ ਕਾਦੀ ਫਰਮਾਇਸ਼ ਆਉਂਦੀ ਹੈ? ਬਲਾਂ ਵਾਲੀ ਪੱਗ ਦੀ। ਅੱਛਾ। ਤੇ ਪੇਚਾਂ ਵਾਲੀ ਪੱਗ, ਡਬਲ ਪੇਚਾਂ ਵਾਲੀ ਪੱਗ। ਅੱਛਾ। ਜਾਂ ਜਿਹੜੇ ਇੱਥੇ ਦੇ ਬੋਰਨ ਆ ਉਹ ਸਿੰਪਲ ਪੱਗ ਨੂੰ ਜ਼ਿਆਦਾ ਲਾਈਕ ਕਰਦੇ ਆ। ਅੱਛਾ ਜੀ। ਉਹ ਕਹਿੰਦੇ ਕਿ ਛੋਟੀ ਹੋਵੇ, ਬਾੜੀ ਵੱਡੀ ਨਾ ਹੋਵੇ, 5 ਲੜੀ, ਤੇ ਸੋਹਣੀ ਲੱਗੇ ਬੰਨੀ। ਅੱਛਾ, ਉਹਨਾਂ ਮੁੰਡਿਆਂ ਨੂੰ ਜਾਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਕਹਿੰਦੇ ਯਾਰ ਸਿਰ ਤੇ ਪੱਗ ਬੰਨਿਆ ਸਿਰ ਪੀੜ ਬੜਾ ਹੁੰਦਾ? ਉਹ ਫਿਰ ਤਾਂ ਹੁੰਦਾ ਨਾ, ਉਹ ਪੱਗ ਨਹੀਂ, ਉਹ ਟੈਨਸ਼ਨ ਸਿਰ ਤੇ ਲੈ ਕੇ ਬੈਠੇ ਹੋਏ ਨੇ। ਆਪਾਂ ਤੇ ਤਾਜ ਲੈ ਕੇ ਚੱਲਦੇ। ਹੁਣ ਇੱਕ ਗੱਲ ਆ, ਮੈਂ ਹੁਣ ਹੀ ਸੋਚ ਲਵਾਂ ਇੱਥੇ ਬੈਠਾ, ਯਾਰ ਮੇਰੇ ਨਾਲ ਫਲਾਨੀ ਜਗ੍ਹਾ ਤੇ ਦਰਦ ਹੋ ਰਹੀ ਆ, ਜੇ ਕਿਸੇ ਨੇ ਇੱਥੇ ਹੱਥ ਲਾਤਾ ਨਾ ਹੋਰ ਹੋਈ, ਉਹ ਮੇਰੀ ਇੱਕ ਸਾਈਕੋਲੋਜੀ ਬਣ ਗਈ। ਹੁਣ ਤੇ ਹੋਣ ਲੱਗ ਜਾਂਦੀ? ਉਹ ਹੋਣ ਲੱਗ ਜਾਏਗੀ ਨਾ, ਉਹ ਤੁਹਾਨੂੰ ਫੀਲ ਹੋ ਜਾਏਗਾ ਨਾ। ਮੈਂ ਕਮੈਂਟ ਪੜ੍ਹਾ ਸਕਦਾ, ਆਪਣੇ ਰਿਵਿਊਜ਼ ਪੜ੍ਹਾ ਸਕਦਾ, ਔਨ ਕੈਮਰੇ ਦੀ ਗੱਲ ਕਰ ਰਿਹਾ ਮੈਂ ਇਸ ਟਾਈਮ ਇੱਥੇ ਬੈਠ ਕੇ। ਮੈਨੂੰ ਇੱਕ ਵੀਰ ਨੇ ਕਿਹਾ ਭਾਜੀ ਮੈਂ ਤੈਨੂੰ ਤਾਂ ਪੇ ਕਰੂੰਗਾ ਜੇ ਮੇਰੇ ਦਰਦ ਨਾ ਹੋਈ। ਅੱਛਾ। ਮੈਂ ਵੀ ਖੁੱਲੇ ਦਿਲ ਨਾਲ ਮੈਂ ਕਿਹਾ ਅਗਰ 1% ਵੀ ਦਰਦ ਹੋਈ ਨਾ ਤੇਰੇ, ਮੈਂ ਤੈਨੂੰ ਲਿਖ ਕੇ ਦੇਣ ਲੱਗਾ ਵੀਰ, ਮੇਰਾ ਪ੍ਰੋਮਿਸ ਆ, ਮੈਂ ਸਾਰੀ ਜ਼ਿੰਦਗੀ ਤੇਰੇ ਘਰ ਦੇ ਫੰਕਸ਼ਨ ਫ੍ਰੀ ਚ ਪੱਗ ਬਣ ਕੇ ਜਾਇਆ ਕਰੂੰਗਾ। ਉਹ ਵੀ ਬੜਾ ਹੈਰਾਨ ਕਿ ਇੰਨਾ ਕੌਨਫੀਡੈਂਟ ਚੈਲੰਜ ਦਿੱਤਾ ਨਾ। ਹੁਣ ਮੈਂ ਉਹਦੇ ਪੱਗ ਬੰਨੀ ਤੇ ਮੈਂ ਚੁੱਪ ਕਰਕੇ ਆਪਣੇ ਜੋ ਮੇਰਾ ਬਣਦਾ ਮੈਂ ਲੈ ਕੇ ਤੁਰ ਪਿਆ। 2:30 ਵਜੇ ਰਾਤ ਨੂੰ ਉਸ ਬੰਦੇ ਨੇ ਮੈਨੂੰ ਫੋਟੋ ਪਾਈ। ਸਵੇਰੇ 7 ਵਜੇ ਦੀ ਪੱਗ ਬੰਨੀ ਹੋਈ, ਵੱਜੀ ਅਜੇ ਤਾਈਂ। ਕਹਿੰਦਾ ਭਾਜੀ ਹਿੱਲੀ ਤੱਕ ਨਹੀਂ। ਅੱਛਾ। ਤੇ ਮੈਂ ਕਿਹਾ ਪੇਨ, ਕਹਿੰਦਾ ਮਹਿਸੂਸ ਹੀ ਨਹੀਂ ਹੋਈ। ਅੱਛਾ, ਨਵੇਂ ਜਿਹੜੇ ਸਿੱਖਦੇ ਆ ਉਹਨਾਂ ਨੂੰ ਕਿਹੜੇ ਕੱਪੜੇ ਦੀ ਪੱਗ ਬੰਨਣੀ ਚਾਹੀਦੀ? ਫੁੱਲ ਹਲਕੀ ਹੁੰਦੀ ਹੈ? ਹਲਕੀ ਹੁੰਦੀ ਹੈ, ਬਿਗਿਨਰ ਵਾਸਤੇ ਠੀਕ ਆ। ਪਰ ਫੁੱਲ ਵਾਲੀ ਹਿੱਲ ਬਹੁਤ ਜਲਦੀ ਜਾਂਦੀ ਹੈ। ਉਹ ਫਿਰ ਡਿਪੈਂਡ ਆ ਤੁਹਾਡਾ ਬੇਸ ਕਿੱਦਾਂ ਬੰਨਿਆ ਥੱਲੇ, ਇਹ ਬਹੁਤ ਮੈਟਰ ਕਰਦਾ। ਬੇਸ ਜੇ ਜ਼ਿਆਦਾ ਤਗੜਾ ਬੰਨ ਲਿਆ ਤੇ ਫਿਰ ਸਿਰ ਪੀੜ ਹੋ ਜਾਂਦਾ। ਫਿਰ ਉਹ ਸਾਰੀ ਬੈਲੈਂਸ ਬਣਾਉਣਾ ਪੈਂਦਾ ਹਰ ਚੀਜ਼ ਦਾ। ਹੁਣ ਮੈਂ ਇਹ ਰੂਬੀਆ ਬੰਨੀ ਹੋਈ ਆ ਆਪਣੇ, ਠੀਕ ਆ ਜੀ, ਇਹ 8.25 ਮੀਟਰ ਪੱਗ ਆ ਮੇਰੀ। ਠੀਕ ਆ, ਰੂਬੀਆ ਮੈਂ ਥੋੜੀ ਛੋਟੀ ਬੰਨਦਾ। ਜੇ ਮੈਂ ਇਹੀ ਹੁਣ ਮੈਂ ਮਿਕਸ ਵੈਲ ਚ ਬੰਨਾ, ਮੈਂ 9.25 ਮੀਟਰ ਦੀ ਬੰਨਾਂਗਾ। ਠੀਕ ਹੈ, ਕਿਉਂਕਿ ਮੈਨੂੰ ਪੱਗ ਥੋੜੀ ਵੱਡੀ ਪਸੰਦ ਆ। ਮੇਰੀ ਪੱਗ ਦੇ ਲੜ ਵੀ 7 ਆਉਂਦੇ ਨੇ। ਠੀਕ ਆ ਨਾ, ਔਰ ਮੈਂ ਯੂਜ਼ਡ ਟੂ ਹੋ ਗਿਆ। ਪਰ ਜੇ ਇਹੀ ਸਿਮਰ ਨੂੰ ਤੁਸੀਂ ਪੁਰਾਣਾ ਦੇਖੋ, ਮੈਂ ਵੀ ਉਦੋਂ ਲਾਈਕ ਕਰਦਾ ਸੀਗਾ ਵੀ 3-4 ਲੜ ਹੋਣ ਬਸ, ਛੋਟੀ ਪੱਗ ਹੋਵੇ। ਹੌਲੀ ਹੌਲੀ ਕਰਕੇ
ਅੱਗੇ ਮੈਨੂੰ ਵਧੇ। ਇੱਕ ਹੋਇਆ ਕਿ ਨਹੀਂ ਯਾਰ, ਪੱਗ ਦੀ ਜਿਹੜੀ ਸ਼ੇਪ ਆ ਫੇਸ ਦੇ ਅਕੋਰਡਿੰਗ ਹੋਣੀ ਚਾਹੀਦੀ ਤੁਹਾਡੇ। ਇਹ ਵੀ ਬੜਾ ਮੈਟਰ ਵੀ ਕਰਦਾ। ਲੰਬਾ ਫੇਸ ਆ ਤੇ ਫਿਰ ਪਟਿਆਲਾ ਸ਼ਾਹੀ ਹੋਵੇ। ਪਟਿਆਲਾ ਸ਼ਾਹੀ, ਹਾਂ ਸੋਹਣੀ ਲੱਗਦੀ ਆ। ਇੱਕ ਤੁਸੀਂ ਰਿਕਮੈਂਡ ਵੀ ਕਰ ਦਿੰਦੇ ਆ ਬੰਦੇ ਨੂੰ ਜਿਹੜਾ ਹਾਂ, ਪੱਗ ਮੈਨੂੰ ਬਣਾਉਣਾ ਹੈ? ਮੈਂ ਪਹਿਲੇ ਤਾਂ ਮੈਂ ਕਲਾਇੰਟ ਤੇ ਹੀ ਛੱਡਦਾ ਹੁੰਦਾ, ਤੇ ਤੁਸੀਂ ਕੀ ਚਾਹੁੰਦੇ ਆ? ਤੁਸੀਂ ਕੀ ਚਾਹੁੰਦੇ ਹੋ। ਹਾਂ। ਫਿਰ ਉਹ ਜੇ ਮੈਨੂੰ ਇਹ ਕਹਿ ਦੇਣ ਕਿ ਭਾਜੀ ਅਸੀਂ ਹਾਇਰ ਤੁਹਾਨੂੰ ਕੀਤਾ, ਤੁਸੀਂ ਸਾਨੂੰ ਪੁੱਛਣ ਦੇ ਜੀ, ਫਿਰ ਉਹ ਮੇਰੇ ਲਈ ਬਹੁਤ ਸੌਖਾ ਹੋ ਜਾਂਦਾ। ਅੱਛਾ, ਹੋਰ ਵੀ ਬਹੁਤ ਸਾਰੇ ਨੇ ਜਿੱਦਾਂ ਸਿਮਰ, ਜਿੱਦਾਂ ਤੁਸੀਂ ਆ, ਤੁਹਾਡੇ ਵਾਂਗੂ ਹੋਰ ਵੀ ਬਹੁਤ ਹੈਗੇ ਸਾਰੇ ਆਪਣੇ ਨੇ ਮੁੰਡੇ। ਜਿਹੜੇ ਇਸ ਲਾਈਨ ਦੇ ਵਿੱਚ ਆ, ਜਿਨ੍ਹਾਂ ਨੇ ਇਸ ਚੀਜ਼ ਨੂੰ ਕਰੀਅਰ ਬਣਾਇਆ ਹੈ। ਬਿਲਕੁਲ ਕਿੱਦਾਂ ਆ ਜੀ। ਦੇਖਦੇ ਹੋ? ਮੇਰੇ ਨਾਲ ਦੇ ਮੁੰਡੇ ਆ 5-6, ਠੀਕ ਹੈ। ਅਸੀਂ ਸਾਰੇ ਜਣੇ 14-15 ਤੋਂ ਹੀ ਸ਼ੁਰੂ ਹੋਏ ਹਾਂ। ਹੂੰ। ਅੱਜ ਵੀ ਆਪਣਾ ਉੱਦਾਂ ਦਾ ਹੀ ਪਿਆਰ ਆ ਸਾਰਿਆਂ ਨਾਲ। ਹੁਣ ਜੇ ਮੈਂ ਬਿਜ਼ੀ ਆ, ਮੈਨੂੰ ਜੇ ਕਾਲ ਆ ਰਹੀ ਆ, ਆਪਾਂ ਅੱਗੇ ਫੋਰਵਰਡ ਕਰ ਦਈਦੀ ਆ ਵੀ ਇਸ ਨੰਬਰ ਤੇ ਕਰ ਲਓ। ਨਾਲੇ ਦੱਸ ਵੀ ਦੇਈਦਾ ਵੀ ਫਲਾਨਾ ਬੰਦਾ ਤੁਹਾਨੂੰ ਫੋਨ ਕਰੂਗਾ। ਤੁਸੀਂ, ਮੈਨੂੰ ਲੱਗਦਾ ਕਿ ਇਹਦੇ 'ਚ ਕੋਈ ਮਾੜੀ ਗੱਲ ਨਹੀਂ। ਸ਼ੇਅਰ ਹੋ ਜਾਂਦਾ। ਹਾਂ, ਇੱਕ ਬੰਦਾ ਹੁਣ ਥੋੜੀ, ਇੱਕ ਸਵਾਲ ਆਉਂਦਾ ਹੁੰਦਾ, ਤੁਸੀਂ ਵੀ ਸੁਣਿਆ ਹੋਣਾ ਕਿ ਮੇਰਾ ਕੰਪੀਟੀਟਰ ਆ ਗਿਆ, ਮੇਰਾ ਇਹ ਆ ਗਿਆ। ਭਾਜੀ ਕਿਸੇ ਲਾਈਨ ਦਾ ਕੋਈ ਕੰਪੀਟੀਟਰ ਨਹੀਂ ਹੈਗਾ, ਹਰ ਇੱਕ ਨੇ ਆਪੋ ਆਪਣੀ ਖਾਣੀ ਹੈ। ਦੈਟਸ ਇਟ। ਔਰ ਸਭ ਤੋਂ ਵੱਡੀ ਗੱਲ, ਤੁਸੀਂ ਕੰਪੀਟੀਟਰ ਆਪਣੇ ਆਪ ਦੇ ਆਪ ਹੋ। ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਅੱਗੇ ਪ੍ਰੈਜੈਂਟੇਸ਼ਨ ਕੀ ਦੇ ਰਹੇ ਹੋ। ਤੁਹਾਡੀ ਬੋਲ ਬਾਣੀ ਤੇ ਪਰਫੈਕਟ ਕਰਦਾ, ਤੁਹਾਡੇ ਬੈਠਣ ਉੱਠਣ ਤੇ ਬਹੁਤ ਫਰਕ ਪੈਂਦਾ ਆ, ਤੁਹਾਡੇ ਕੰਮ ਕਰਨ ਦਾ ਪਤਾ ਲੱਗਦਾ। ਜੇ ਤੁਹਾਡਾ ਸਾਰਾ ਕੁਝ ਵਧੀਆ, ਤੁਹਾਨੂੰ ਕੰਪੀਟੀਟਰ ਦੀ ਲੋੜ ਹੀ ਨਹੀਂ ਹੈਗੀ। ਹੁਣ ਭਾਜੀ ਇੱਕ ਡਾਕਟਰ ਦੇ ਨਾਲ ਥੋੜੀ ਸਾਰੀਆਂ ਸਰਜਰੀਆਂ ਹੋ ਰਹੀਆਂ ਦੁਨੀਆ ਤੇ, ਜਾਂ ਇੱਕ ਜਹਾਜ਼ ਥੋੜੀ ਇੰਡੀਆ ਤੋਂ ਇੱਥੇ ਅਪ ਡਾਊਨ ਕਰਦਾ ਪਿਆ ਲੋਕਾਂ ਲਈ। ਹਰ ਬੰਦੇ ਦਾ ਆਪ ਦਾ ਆਪਣਾ ਰਿਜ਼ਕ ਮਹਾਰਾਜ ਨੇ ਬਣਾ ਕੇ ਰੱਖਿਆ। ਮੈਨੂੰ ਲੱਗਦਾ ਕਿ ਕਿਰਤ ਕਰੋ। ਹਾਂ, ਬਸ ਇੱਕ ਦੂਜੇ ਨੂੰ ਥੱਲੇ ਨਾ ਸੁੱਟੋ, ਇੱਕ ਦੂਜੇ ਦੀ ਪਿੱਠ ਤੇ ਇਹ ਨਾ ਬੋਲੋ ਕਿ ਫਲਾਨਾ ਇਦਾਂ। ਹਾਂ, ਮੈਂ ਬੜੀਆਂ ਗੱਲਾਂ ਸਿੱਖੀਆਂ ਨੇ। ਮੇਰੇ ਇੱਕ ਟਾਈਮ ਇਦਾਂ ਦਾ ਆ ਗਿਆ ਸੀਗਾ ਕਿ ਮੈਂ ਉਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਗਿਆ ਆ। ਹੁਣ ਮੇਰੀ ਸੋਚ ਇਹ ਬਣ ਗਈ ਆ, ਕਹਿ ਲਓ ਕਿ ਸ਼ਾਇਦ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੇਰੇ ਤੇ, ਕਿ ਜਿਹੜਾ ਲੰਘ ਗਿਆ ਉਹ ਵੀ ਚੰਗਾ ਸੀਗਾ ਟਾਈਮ, ਜਿਹੜਾ ਚੱਲਦਾ ਪਿਆ ਇਹ ਵੀ ਚੰਗਾ, ਤੇ ਆਉਣ ਵਾਲਾ ਇਸ ਤੋਂ ਵੀ ਚੰਗਾ ਆ ਰਿਹਾ। ਹੁਣ ਮੈਨੂੰ ਇਦਾਂ ਦਾ ਫੀਲ ਹੁੰਦਾ, ਬਦਲਾਵ ਆ ਗਿਆ। ਹਾਂ ਬਿਲਕੁਲ। ਹੁਣ ਸ਼ੁਰੂਆਤ ਹੈ ਜੀ ਆਪਣੇ, ਹੁਣ ਗੀਤ ਵੀ ਆਣੇ ਆ। ਅੱਛਾ, ਹੁਣ ਪੂਰੀ ਤਿਆਰੀ ਹੈ। ਹੁਣ ਸਾਡਾ ਇੱਕ ਪ੍ਰੋਪਰ ਟੀਮ ਬਣ ਗਈ ਹੈ। ਹਾਂ, ਗਾਣੇ ਵੀ ਆ ਰਹੇ ਆ, ਇਸੇ ਸਾਲ ਹੀ ਆਉਣਗੇ? ਇਸੇ ਸਾਲ ਆ। ਬਸ ਹੁਣ ਇੱਕ ਪਹਿਲੇ ਗਾਣੇ ਦਾ ਪੋਸਟਰ ਆ ਜਾਣਾ। ਅੱਛਾ ਜੀ। ਦਸਤਾਰ ਤੋਂ ਹੀ ਸ਼ੁਰੂਆਤ ਕੀਤੀ ਹੈ ਮੈਂ ਆਪਣੀ। ਅੱਛਾ, ਗਾਣਾ ਵੀ ਦਸਤਾਰ ਤੇ? ਦਸਤਾਰ ਤੇ ਆਪ ਹੀ ਲਿਖਿਆ ਹੈ ਜਾਂ ਕਿਸੇ ਨਹੀਂ, ਮੇਰਾ ਰਾਈਟਰ ਆ ਜੀ ਨੈਬ ਅੱਕਾ ਵਾਲੀਆ। ਅੱਛਾ ਜੀ। ਤੇ ਸਤਨਾਮ ਆ ਮੁੰਡਾ, ਜਿਹੜਾ ਸਤਨਾਮ ਹੈ, ਇਹਨੇ ਮੈਨੂੰ ਦਸਤਾਰ ਤੇ ਗੀਤ ਲਿਖ ਕੇ ਦਿੱਤਾ। ਠੀਕ ਹੈ ਜੀ। ਤੇ ਇਸ ਗੀਤ ਦੇ ਰਾਹੀਂ ਪੂਰੀ ਮੇਰੀ ਪਹਿਚਾਣ ਆ। ਤੁਹਾਡੀ ਸਟੋਰੀ ਆ ਮਤਲਬ ਉਹ ਚ? ਹਾਂ, ਪਰ ਇਹ ਇਕੱਲੀ ਮੇਰੀ ਸਟੋਰੀ ਨਹੀਂ ਹੈਗੀ, ਕਈਆਂ ਦੀ ਆ, ਸਾਰਿਆਂ ਦੀ ਆ। ਕਿ ਇੱਕ ਦਸਤਾਰ ਨੂੰ, ਪੱਗ ਵਾਲੇ ਗੀਤ, ਦਸਤਾਰ ਵਾਲੇ ਗੀਤ ਬਹੁਤ ਆਏ ਹੋਏ ਦੁਨੀਆ ਤੇ। ਸੋ ਅਸੀਂ ਵੀ ਕੋਸ਼ਿਸ਼ ਕੀਤੀ ਆ ਉਸ ਬੂਟੇ ਦੇ ਵਿੱਚ ਇੱਕ ਛੋਟਾ ਜਿਹਾ ਬੂਟਾ ਲਾਉਣ ਦੀ। ਤੇ ਮੈਨੂੰ ਉਮੀਦ ਆ ਜੀ, ਮੇਰਾ ਜਿਹੜਾ ਇਹ ਗੀਤ ਆ, ਇਸ ਗੀਤ ਨੇ ਬੜੇ ਮੁੰਡਿਆਂ ਨੂੰ, ਬੜੇ ਭੈਣਾਂ ਨੂੰ ਦਸਤਾਰ ਵਾਲੇ ਪਾਸੇ ਜੋੜ ਦੇਣਾ। ਚਲੋ, ਬਹੁਤ ਚੰਗੀ ਗੱਲ ਆ, ਸ਼ੁਭ ਕਾਮਨਾਵਾਂ। ਇਹ ਰੀਸੈਂਟਲੀ ਇੱਕ ਅਨਫੋਰਚੂਨੇਟ ਇਨਸੀਡੈਂਟ ਵੀ ਵਾਪਰਿਆ ਸੀ ਸਿਮਰ, ਇੱਕ ਹੋਰ ਜਿਹੜਾ ਦਸਤਾਰ ਵਾਲਾ ਮੁੰਡਾ ਗੁਰਚਰਨ, ਉਹ ਬਾਹਰਲੇ ਮੁਲਕ ਗਿਆ ਸੀਗਾ। ਆਈ ਥਿੰਕ ਉਹ ਦੌਰੇ ਦੇ ਉੱਤੇ ਸੀ, ਟੂਰ ਦੇ ਉੱਤੇ ਸੀਗਾ। ਹਾਂ, ਤੇ ਉਹਦਾ ਅਚਨਚੇਤੇ ਅਕਾਲ ਚਲਾਣਾ ਹੋ, ਕੀ ਕਾਰਨ ਹੋਇਆ ਸੀ, ਕੁਝ ਪਤਾ ਲੱਗਾ ਉਸ? ਮੈਂ ਨਾ ਉਸ ਭਰਾ ਦੇ ਨਾਲ ਇੱਕ ਵਾਰੀ ਗੱਲ ਕੀਤੀ ਸਿਰਫ, ਅੱਜ ਤੋਂ ਹੋ ਗਏ 4-5 ਮਹੀਨੇ ਹੋ ਗਏ ਨੇ। ਉਹਨਾਂ ਨੇ ਵਹੀਰ ਸ਼ੁਰੂ ਕੀਤਾ ਸੀਗਾ ਵਰਲਡ ਟੂਰ ਦਸਤਾਰ ਨੂੰ ਲੈ ਕੇ। ਉਹ ਚਾਹੇ ਇੱਕ ਬੰਦਾ ਮਿਲਦਾ ਸੀਗਾ, ਉਹ ਬੰਦਾ ਇੰਨਾ ਪੱਕਾ ਸੀਗਾ ਆਪਣੇ ਆਪ 'ਚ ਕਿ ਉਹ ਦਸਤਾਰ ਨੂੰ ਹੁੰਦਾ ਸੀਗਾ ਮੈਂ ਦਸਤਾਰ ਬੱਚਿਆਂ ਦੇ ਸਿਰ ਤੇ ਸਜਾਵਾਂ। ਉਹਦਾ ਇੱਕ ਸੁਪਨਾ ਸੀਗਾ ਕਿ ਮੈਂ ਵਰਲਡ ਟੂਰ ਕਰਨਾ, ਜਿਹਦੀ ਸਮਾਪਤੀ ਉਹਨੇ, ਜਿਹੜਾ ਉਹਦਾ ਲਾਸਟ ਡੈਸਟੀਨੇਸ਼ਨ ਯੂਨਾਈਟਿਡ ਸਟੇਟ ਸੀਗਾ। ਇੱਥੋਂ ਉਹਨੇ ਫਿਰ ਲਾਹੌਰ ਜਾਣਾ ਸੀਗਾ। ਤੇ ਉਸ ਭਰਾ ਨਾਲ ਜਦੋਂ ਗੱਲ ਹੋਈ, ਉਹ ਵੀ ਬਹੁਤ ਪਰੇਸ਼ਾਨ ਸੀਗਾ। ਉਹ ਕਹਿੰਦਾ ਉਹਦੇ ਨਾ ਲੱਤਾਂ ਖਿੱਚਣ ਵਾਲੇ ਉਹਨੂੰ ਬਹੁਤ ਸੀਗੇ। ਅੱਛਾ ਜੀ। ਕਿ ਆਪਣੀ ਮਾਤਾ ਜੀ ਨੂੰ ਲੈ ਕੇ ਤੁਰਿਆ ਹੋਇਆ ਵਿਊ ਲੈਣ ਦੇ ਚੱਕਰ 'ਚ। ਪਰ ਉਹਨੇ ਜਿਹੜੀ ਸ਼ੁਰੂਆਤ ਕੀਤੀ, ਮੈਂ ਇੰਨੇ ਦਸਤਾਰ ਕੋਚਾਂ ਨੂੰ ਜਾਣਦਾ ਭਾਜੀ, ਅੱਜ ਦੀ ਡੇਟ ਦੇ ਵਿੱਚ ਕੋਈ ਅੱਧੇ ਘੰਟੇ ਵਾਸਤੇ ਆਪਣਾ ਘਰ ਨਹੀਂ ਛੱਡ ਸਕਦਾ। ਉਹ ਬੰਦੇ ਨੇ ਇੰਨਾ ਆਪਣਾ ਨਾਮ ਬਣਾਇਆ, ਇੰਨਾ ਕੁਛ ਕੀਤਾ। ਉਹਨੇ ਆਪਣੀ ਜਗ੍ਹਾ ਛੱਡੀ, ਫਿਲੀਪੀਨ 'ਚ ਜਾ ਕੇ ਉਸ ਵੀਰ ਨੇ, ਹਾਲਾਂਕਿ ਇੱਕ ਦਿਨ ਪਹਿਲੇ ਉਹਦੀ ਸਪੀਚ ਬਹੁਤ ਵਧੀਆ ਆਈ ਸੀਗੀ, ਤੇ ਅਗਲੇ ਦਿਨ ਜਦੋਂ ਉਹਦੀ ਮੈਂ ਸਟੋਰੀ ਦੇਖੀ ਤੇ ਬੜਾ ਫੀਲ ਹੋਇਆ। ਮਾਤਾ ਜੀ ਵੱਲ ਵੇਖ ਕੇ ਬੜਾ ਫੀਲ ਹੁੰਦਾ ਕਿ ਮਾਤਾ ਜੀ ਇਕੱਲੇ ਰਹਿ ਗਏ, ਕੋਈ ਪਰਿਵਾਰ 'ਚ ਹੋਰ ਹੈ ਨਹੀਂ ਉਹਨਾਂ ਦੇ। ਬੜਾ ਇੱਕ ਅਫਸੋਸ ਵਾਲੀ ਗੱਲ ਇਹ ਸੀਗੀ, ਜਦੋਂ ਭਰਾ ਦੁਨੀਆ ਤੋਂ ਗਿਆ
ਹੂੰ ਤੇ ਫਿਲੀਪੀਨ ਦੀ ਸੰਗਤ ਨੇ ਬੜੀਆਂ ਸਟੋਰੀਆਂ ਪਾਈਆਂ ਵੀ ਜੇ ਕੋਈ ਮਾਤਾ ਜੀ ਕੋ ਉਹਨਾਂ ਦਾ ਪਰਿਵਾਰ ਦਾ ਮੈਂਬਰ ਆ ਸਕਦਾ ਸਾਨੂੰ ਦੱਸੋ। 4 ਦਿਨ ਇਹ ਸਟੋਰੀ ਪਈ। ਕਿੰਨੀ ਵੱਡੀ ਗੱਲ ਆ ਵੀ ਕਹਿਣਾ ਪੈ ਰਿਹਾ ਵੀ ਕੋਈ ਪਰਿਵਾਰ ਦਾ ਮੈਂਬਰ ਆ ਮਾਤਾ ਜੀ ਕੋ ਆ ਜਾਓ। ਤੇ ਕੋਈ ਵੜਿਆ ਕਿ ਨਹੀਂ, ਕੋਈ ਆਇਆ? ਪਤਾ ਨਹੀਂ, ਇੱਥੇ ਤੱਕ ਤਾਂ ਨਹੀਂ ਪਤਾ, ਪਰ ਸਟੋਰੀਆਂ ਜ਼ਰੂਰ ਦੇਖੀਆਂ ਸੀ ਅਸੀਂ। ਤੇ ਬੜੀ ਵੱਡੀ ਉਹ ਬੰਦਾ ਜਿਹੜੀ ਉਹ ਭਰਾ ਜੋ ਕਰਕੇ ਗਿਆ ਉਹ ਸਾਰੀ ਜ਼ਿੰਦਗੀ ਨਹੀਂ। ਕਹਿੰਦੇ ਉਹਨੇ ਇੱਕ ਨਵੇਕਲੀ ਗੱਲ ਕਰਦਾ ਸੀ, ਜਿਹਦੇ ਵਿੱਚ ਦਸਤਾਰ ਸਜਾਉਂਦਾ ਸੀ, ਉਹਨੂੰ ਇੱਕ ਗਿਫਟ ਵੀ ਦਿੰਦਾ ਸੀ। ਹਾਂਜੀ, ਇੱਕ ਉਹਨਾਂ ਇਸੇ ਕਰਕੇ ਆਪਣੀ ਉਹਦੇ ਨਾਲ ਗੱਲ ਹੋਈ ਸੀਗੀ। ਉਹ ਜਿਨ੍ਹਾਂ ਦੇ ਦਸਤਾਰ ਸਜਾਣ ਜਾਂਦੇ ਸੀਗੇ ਨਾ, ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਦਲੀਪ ਸਿੰਘ, ਇਹਨਾਂ ਦੀਆਂ ਉਹ ਪੋਸਟਰਸ ਫੋਟੋਆਂ ਦਿੰਦਾ ਹੁੰਦਾ ਸੀ ਗਿਫਟ। ਸਿੱਖ ਰਾਜ ਯਾਦ ਦਿਵਾਉਂਦਾ, ਸਿੱਖ ਰਾਜ ਦਿਵਾਉਂਦਾ ਸੀਗਾ ਵੀ ਇਹ ਸਾਡੇ ਅਸਲੀ ਆਗੂ ਸਾਡੇ ਇਹ ਆ। ਅੱਜ ਕੱਲ ਦੇਖੇ ਕੀ ਆ ਗਏ ਨੇ ਕਈ। ਉਹ ਮੈਂ ਇੱਕ ਦਾ ਬੜਾ ਅਫਸੋਸ ਹੁੰਦਾ ਦੇਖ ਕੇ ਵੀ ਚੰਗੇ ਭਲੇ ਸਰਦਾਰ ਮੁੰਡੇ ਅੱਜ ਕਿਹੜੇ ਕੰਮਾਂ 'ਚ ਪੈ ਰਹੇ ਨੇ। ਤੇ ਫਿਰ ਉਹਨਾਂ ਦੇ ਕਮੈਂਟ ਲਿਖੇ ਹੁੰਦੇ ਥੱਲੇ ਕਿ ਲੋਹੜੀ ਵੰਡੀ ਦਾ ਵੀ ਅਫਸੋਸ ਰਿਹਾ। ਆਪਣੀ ਐਕਚੁਅਲ ਜਿਹੜੀ ਹੋਂਦ ਸੀ ਨਾ ਉਹ ਅਸੀਂ ਭੁੱਲ ਗਏ। ਅਸੀਂ ਮਾੜਾ ਜਿਹਾ ਕੋਈ ਲੱਗ ਲਗਾਈ 'ਚ ਬਹੁਤ ਪੈ ਗਏ ਆ। ਪਰ ਮੈਂ ਸਲੂਟ ਕਰਦਾ ਉਸ ਭਰਾ ਨੂੰ, ਚਾਹੇ ਉਹ ਸਰੀਰ ਕਰਕੇ ਨਹੀਂ ਆ, ਪਰ ਉਹਦੀ ਸੋਚ ਹਮੇਸ਼ਾ ਯਾਦ ਰਹੂਗੀ ਕਿ ਇੱਕ ਦਸਤਾਰ ਕੋਚਾਂ 'ਚ ਉੱਠਿਆ ਸੀਗਾ ਜਿੰਨੇ ਵਰਲਡ ਟੂਰ ਸ਼ੁਰੂ ਕੀਤਾ। ਤੇ ਭਾਜੀ ਮੈਂ ਵੀ ਜੇ ਇੱਥੇ ਆਇਆ ਨਾ, ਮੈਂ ਅੱਜ ਫ੍ਰੀ ਸੀਗਾ ਮੈਂ ਤਾਂ ਆਇਆ, ਨਹੀਂ ਤਾਂ ਭਾਜੀ ਕੋਈ ਨਹੀਂ ਆਂਦਾ ਹੈਗਾ। ਮੇਰਾ ਦਿਲ ਕਰਦਾ ਹੁੰਦਾ ਕਿ ਮੈਂ ਵੀ ਦਸਤਾਰ ਕੈਂਪ ਲਾਵਾਂ, ਪਰ ਉਹ ਸੋਚ ਹੀ ਰਹਿ ਜਾਂਦੀ ਆ। ਨਾਲ ਖੜਨ ਵਾਲੇ ਬਹੁਤ ਘੱਟ ਨੇ, ਪਰ ਉਹ ਬੰਦੇ ਦਾ ਹੌਸਲਾ, ਉਹਨੇ ਆਪਣੇ ਮਾਤਾ ਜੀ ਨੂੰ ਨਾਲ ਰਿਹਾ। ਭਾਜੀ ਬੰਦੇ ਨੇ ਜ਼ਮੀਨ ਤੇ ਚਾਦਰ ਵਿਛਾ ਕੇ ਸੁੱਤਾ, ਪਰਨਾ ਵਿਛਾ ਕੇ, ਹਰ ਥਾਂ ਤੇ ਜਿੱਦਾਂ ਕਹਿ ਲਓ ਉਹਨੇ ਆਪਣੇ ਮਾਤਾ ਜੀ ਨੂੰ ਨਾਲ ਰੱਖਿਆ। ਪਰ ਕਿੰਨੀ ਵੱਡੀ ਗੱਲ ਹੋਏਗੀ ਉਸ ਮਾਂ ਲਈ ਕਿ ਜਦੋਂ ਮਾਂ ਨੂੰ ਇਕੱਲਾ ਹੀ ਇੰਡੀਆ ਬੋਲਣਾ ਪਿਆ। ਬੜੇ ਆਪਣੇ ਨੇ। ਦਸਤਾਰ ਛੋਟੀ ਗੱਲ ਨਹੀਂ ਆ ਭਾਜੀ, ਸਾਨੂੰ ਘਾਟਾ ਆਉਂਦਾ। ਕਈ ਕਹਿੰਦੇ ਆ ਕਿ ਉਹ ਇੱਦਾਂ ਨਹੀਂ, ਠੀਕ ਹੈ ਯਾਰ, ਅਗਲਾ ਦੁਨੀਆ ਤੋਂ ਚਲੇ ਗਿਆ, ਉਹਨੂੰ ਤੁਸੀਂ ਸਗੋਂ ਅਪਰੀਸ਼ੀਏਟ ਕਰੋ ਜੋ ਕਰ ਰਿਹਾ ਸੀ ਕਿ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਤੇ ਆ ਕੇ। ਜਿੱਥੇ ਉਹਨੇ ਸਵਾਸ ਛੱਡੇ ਕਿ ਕੋਈ ਖੜਾ ਹੋ ਕੇ ਉਸ ਥਾਂ ਤੋਂ ਵਹੀਰ ਸ਼ੁਰੂ ਕਰ ਸਕਦਾ ਆ, ਨਹੀਂ ਕਰ ਸਕਦਾ। ਅੱਜ ਕੱਲ੍ਹ ਇੱਥੇ ਕਿਸੇ ਨੂੰ ਕਹਿ ਦੋ ਵੀ ਮਾੜਾ ਜਿਹਾ ਕੰਮ, ਉਹ ਨਹੀਂ ਕੋਈ ਕਰਕੇ ਰਾਜੀ ਹੈਗਾ। ਪਰ ਕਮਾਲ ਦੀ ਗੱਲ ਆ ਉਸ ਭਰਾ ਲਈ, ਉਹ ਦੁਨੀਆ ਤੇ ਇੱਕ ਮਿਸਾਲ ਛੱਡ ਕੇ ਗਿਆ। ਜੇ ਕੋਈ ਇਸ ਪਾਸੇ ਨੂੰ ਜਾਂ ਜੇ ਪੱਗ ਸਿੱਖਣਾ ਚਾਹੁੰਦਾ ਹੈ, ਖਾਸ ਕਰਕੇ ਜੇ ਕੋਈ, ਉਹਨੂੰ ਕੀ ਟਿਪ ਤੁਸੀਂ ਜਿਹੜਾ ਦੇਣਾ ਚਾਹੁੰਦੇ? ਸਭ ਤੋਂ ਪਹਿਲੇ ਤਾਂ ਜੀ ਪਹਿਲੀ ਟਿਪ ਇਹ ਆ, ਮਹਾਰਾਜ ਅੱਗੇ ਅਰਦਾਸ ਬੇਨਤੀ ਕਰੋ। ਹੱਥ ਦੇ ਵਿੱਚ ਫੜੋ ਦਸਤਾਰ ਤੇ ਅਰਦਾਸ ਕਰੋ, ਮਹਾਰਾਜ ਮੇਰੇ ਤੇ ਵੀ ਹੁਣ ਮਿਹਰ ਕਰੋ, ਮੈਂ ਵੀ ਦਸਤਾਰ ਸਿੱਖਣਾ ਚਾਹੁੰਦਾ, ਸਜਾਣਾ ਚਾਹੁੰਦਾ ਆ। ਪਹਿਲਾ ਸਟੈਪ ਹੀ ਇਹੀ ਆ। ਮਹਾਰਾਜ ਤੋਂ ਆਗਿਆ ਲੈ ਕੇ ਹੌਲੀ ਹੌਲੀ ਫਿਰ ਆਪਣੇ ਆਪ ਨੂੰ ਉਹਦੇ ਅੰਦਰ ਅਬਜ਼ਰਵ ਕਰੋ। ਤੇ ਪੂਣੀ ਸਿੰਪਲ ਤੁਸੀਂ ਰੱਖੋ ਆਪਣੇ ਆਪ ਨੂੰ, ਬਾਹਲਾ ਤੁਹਾਨੂੰ ਸਟਾਈਲ ਦੇ ਵਿੱਚ ਪੈਣ ਦੀ ਲੋੜ ਨਹੀਂ ਹੈਗੀ। ਸਿੰਪਲ ਪੱਗ ਤੋਂ ਸ਼ੁਰੂਆਤ ਕਰ ਲਓ, 5 ਲੜੀ ਪੱਗਾਂ ਤੋਂ। ਫੁੱਲ ਵੈਲ ਕੱਪੜਾ ਹੋਵੇ, ਠੀਕ ਆ ਨਾ। 6.5 ਮੀਟਰ ਪੱਗ ਬਹੁਤ ਆ ਸਟਾਰਟਿੰਗ ਲਈ। ਜੇ 6.5 ਵੱਡੀ ਲਾਦੀ ਆ ਤਾਂ 6 ਮੀਟਰ ਲੈ ਲਓ। 6 ਮੀਟਰ 'ਚ ਵੀ 5 ਲੜ ਪੂਰੇ ਆ ਜਾਂਦੇ ਆ। ਆਰਾਮ ਨਾਲ ਤੁਸੀਂ ਉਹ ਦਸਤਾਰ ਹੌਲੀ ਹੌਲੀ ਬੰਨੋ, ਜਿੱਦਾਂ ਦੀ ਮਰਜ਼ੀ ਬੰਨਦੇ ਹੋ। ਵੀ ਕੋਈ ਇਹੋ ਜਿਹਾ ਸਾਧਨ ਲੱਭੋ ਜਿਹੜਾ ਤੁਹਾਨੂੰ ਟਿਪਸ ਸਹੀ ਦੇਵੇ, ਸਹੀ ਦੱਸੇ। ਕਈ ਨਾ ਇੱਥੇ ਚੌਧਰੀ ਬੜੇ ਫਿਰਦੇ ਨੇ, ਉਹ ਜਿਹੇ ਬੰਦਿਆਂ ਤੋਂ ਥੋੜਾ ਜਿਹਾ ਗੁਰੇਜ਼ ਕਰੋ। ਜਿੰਨੇ ਤੁਹਾਨੂੰ ਦੱਸਣੀ ਹੈ ਉਸ ਬੰਦੇ ਨੂੰ। ਆਨਲਾਈਨ ਵੈਸੇ ਵੀ ਹੁਣ ਕਾਫੀ ਕੁਝ ਬਹੁਤ ਆਨਲਾਈਨ ਤੁਸੀਂ ਨਾ, ਆਨਲਾਈਨ ਸਿਰਫ ਤੁਸੀਂ ਦੇਖ ਸਕਦੇ ਹੋ। ਪ੍ਰੈਕਟੀਕਲ ਜੇ ਸਿੱਖਣੀ ਹੈ ਤੁਹਾਨੂੰ ਸਾਥ ਕਿਸੇ ਦਾ ਚਾਹੀਦਾ ਹੀ ਚਾਹੀਦਾ ਹੈ। ਠੀਕ ਹੈ ਜੀ, ਤੁਸੀਂ ਸਿਖਾਉਂਦੇ ਆ? ਹਾਂ, ਪ੍ਰੋਪਰ। ਹੁਣ ਪੱਗ ਆ ਨਾ ਇੱਕ ਜਿਹੜੀ, ਇਹ ਪ੍ਰੋਪਰ ਇੱਕ ਇਹਦੀ ਇੱਕ ਕਹਿ ਲਓ ਕਿ ਟੈਕਨੀਕਾਂ ਹੈਗੀਆਂ ਨੇ। ਅੱਗੇ ਮੈਨੂੰ ਲੱਗਦਾ ਹੁੰਦਾ ਸੀ ਲੈ ਪੂਣੀ ਕਰ ਲਈ, ਬੰਨ ਲਈ, ਪਰ ਕਿੱਦਾਂ ਪੂਣੀ ਕਰਨੀ, ਕਿੱਥੋਂ ਫੜਨਾ, ਇਹ ਕੀ ਕਰਨਾ, ਸਾਰਾ ਕੁਝ ਭਾਜੀ ਬਹੁਤ ਫਰਕ ਆ ਅੱਜ ਕੱਲ। ਬਹੁਤ ਦੁੱਖ ਇਸ ਗੱਲ ਦਾ, ਆਪਣੇ ਪੰਜਾਬ ਦੇ ਭਰਾ ਹੀ ਅੱਜ ਕੱਲ ਪੱਗਾਂ ਨਹੀਂ ਜ਼ਿਆਦਾ ਬੰਨਦੇ ਹਨਾ। ਹੁਣ ਤਾਂ ਮੈਨੂੰ ਲੱਗਦਾ ਅੱਗੇ ਨੂੰ ਫਰਕ ਪਿਆ ਵਲਾਂ ਵਾਲੀ ਪੱਗ ਕਰਕੇ ਬਹੁਤ ਪੈ ਗਿਆ। ਚਲੋ ਇਸੇ ਨਾਲ ਪੱਗ, ਹਾਂ ਪੱਗ ਦਾ ਕੋਈ ਵੀ ਹੋਵੇ, ਪੱਗ ਹੀ ਆ ਪੱਗ। ਹਾਂ ਪੱਗ, ਮੈਂ ਉਹ ਕਹਿੰਦਾ ਹੁੰਦਾ ਤੇਰੀ ਟੋਪੀ ਨਹੀਂ ਕਬੂਲ ਸਾਨੂੰ, ਤੂੰ ਦਸਤਾਰ ਸਜਾ ਕੇ ਆਇਆ ਕਰ। ਅੱਛਾ, ਸਾਨੂੰ ਵੈਰੀ ਦਾ ਨਾ ਡਰ ਕੋਈ, ਤੂੰ ਇੰਜ ਨਾ ਸਾਨੂੰ ਡਰਾਇਆ ਕਰ। ਤੂੰ ਕੇਸ ਕਟਾਏ,
ਸਿੰਘਾਂ ਬੰਦ ਕਟਾਏ, ਇਸ ਗੱਲ ਤੇ ਗੌਰ ਫਰਮਾਇਆ ਕਰ, ਤੇਰੇ ਨਾਮ ਪਿੱਛੇ ਜੋ ਸਿੰਘ ਲੱਗੇ ਉਸ ਸਿੰਘ ਦਾ ਮਾਣ ਵਧਾਇਆ ਕਰ। ਕਿਆ ਇਹ ਅਣਖ ਗੈਰਤ ਮੋਹਰ ਗੁਰੂ ਦੀ, ਹੂੰ ਇਹਨੂੰ ਚੁੰਮ ਚੁੰਮ ਮੱਥੇ ਲਾਇਆ ਕਰ, ਧੰਨ ਕਲਗੀਆਂ ਵਾਲੇ ਸਤਿਗੁਰ ਅੱਗੇ ਹੱਥ ਜੋੜ ਕੇ ਸੀਸ ਨਿਵਾਇਆ ਕਰ। ਕਿਆ ਬਾਤ ਹੈ, ਬਹੁਤ ਸੋਹਣੀਆਂ ਖੁੱਲੀਆਂ ਗੱਲਾਂ ਬਾਤਾਂ ਕੀਤੀਆਂ ਸਿਮਰ, ਬਹੁਤ ਚੰਗਾ ਲੱਗਾ। ਹਾਂਜੀ। ਤੇ ਸਰੋਤਿਓ ਦਰਸ਼ਕੋ, ਇਹ ਸਨ ਆਪਣੇ ਨਾਲ ਪੱਗਾਂ ਬੰਨਣ ਦਾ ਕੰਮ ਵੀ ਕਰਦੇ ਆ, ਉਹਨਾਂ ਨੇ ਇਹਨੂੰ ਕਰੀਅਰ ਵੀ ਬਣਾਇਆ ਆ। ਬਾਕੀ ਸਾਰੀਆਂ ਵੀ ਤੁਸੀਂ ਉਹਨਾਂ ਦੇ ਦਿਲ ਦੀਆਂ ਗੱਲਾਂ, ਉਹਨਾਂ ਦੇ ਪਰਿਵਾਰ ਦੀਆਂ, ਉਹਦੇ ਜ਼ਿੰਦਗੀ ਦੀਆਂ ਗੱਲਾਂ ਜਿਹੜੀਆਂ ਸੁਣੀਆਂ, ਕਿੱਦਾਂ ਦਾ ਲੱਗਾ ਇਹ ਜ਼ਰੂਰ ਦੱਸਣਾ। ਫਿਰ ਆਪਾਂ ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।